कि प्रदीप कलेर नां दी चवल जिन्हों कल एक पंजाब दा अपने आप नूं कहण वाला पत्रकार जिहड़ा बिठा के बैठा सी उहदे नाल सवाल जवाब ऐ कर रहा सी कि जिवें अगले बन्ने बहुत वड्डी महान शख्सियत बैठी हो। तुसीं इहो जी चवल नूं बिठा के चैनलों के उत्ते तुसीं कहोगे कि उन्हें आह कहता जी ओह कहता, की साबित करना चाहुंदे जी तुसीं? जिन्हां लोकां ने पंजाब दे अंदर सिख कौम दे अंदर अग लाई होवे, जिन्हां ने श्री गुरु ग्रंथ साहिब सच्चे पातशाह जी दी बेअदबी कीती होवे, अज तुसीं उन्हां नूं इंज पेश कर रहे जे कि जिवें जी सच दा पटारा ही उन्हें खोलिया। जिहड़ी सिख कौम दी सर्वोच्च अदालत है उहदे च चल रहा मसला खेड है। कोई झूठ परोसी जाता है, कोई किंतु परंतु करी जाता है, कोई कमेंट करी जाता है, कोई जथेदारां नूं सिੱਖਿਆ देई जाता। राम रहीम सरसिया 2007 की घटना तो बाद भावें कि ਇਹੋ ਜਿਹੇ लोगों बारे ਇਹੋ ਜਿਹੇ डेरियां बारे मैं शुरू तो विरोधी हाँ जदों तो मैं होश संभाली, पर जो 2007 ਦੇ ਵਿੱਚ ਉਹਨੇ ਚੰਦ ਚਾੜਿਆ ਭਾਵੇਂ ਕਿ ਉਹਨੇ ਬਾਅਦ ਚ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਬਥੇਰੀਆਂ ਉਹਨੇ ਹੋਰ ਗੱਲਾਂ ਕੀਤੀਆਂ, ਪਰ ਸ਼ੈਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਤੇ ਮੈਂ ਉਹਦਾ 2007 ਤੋਂ ਬਾਅਦ ਲਗਾਤਾਰ ਕੱਟੜ ਵਿਰੋਧੀ। ਸ਼੍ਰੋਮਣੀ ਅਕਾਲੀ ਦਲ ਹੈ ਜਦ ਤੱਕ ਉਹਦੀ ਸਰਕਾਰ ਰਹੀ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡੇਰਾ ਜਿਹੜਾ ਆ ਉਹ ਸਰਸੇ ਵਾਲੇ ਦਾ ਚੱਲਣ ਨਹੀਂ ਦਿੱਤਾ, ਖੁੱਲਣ ਨਹੀਂ ਦਿੱਤਾ, ਕਿਸੇ ਤਰ੍ਹਾਂ ਦਾ ਉਹਦਾ ਸਤਸੰਗ ਨਹੀਂ ਹੋਣ ਦਿੱਤਾ। ਬੜੇ ਦੁੱਖ ਦੀ ਗੱਲ ਹੈ ਕਿ ਬੜੇ ਲੰਬੇ ਸਮੇਂ ਤੋਂ, ਜੇ ਆਪਾਂ ਕਹਿ ਰਹੀਏ ਕਿ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿ ਅਜਿਹੀਆਂ ਸ਼ਕਤੀਆਂ ਜਿਹੜੀਆਂ ਸਿੱਖ ਵਿਰੋਧੀ ਵੀ ਨੇ, ਪੰਥ ਵਿਰੋਧੀ ਵੀ ਨੇ ਔਰ ਸਿੱਖਾਂ ਦੀ ਰਾਜਨੀਤਿਕ ਹਸਤੀ ਦੇ ਵਿਰੋਧੀ ਵੀ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਨੇ, ਉਹ ਪਿਛਲੇ 10 ਸਾਲਾਂ ਤੋਂ ਕੇਵਲ ਤੇ ਕੇਵਲ ਉਹਨਾਂ ਦਾ ਨਿਸ਼ਾਨਾ ਸਿੱਖ ਕੌਮ ਨੂੰ ਦਫੇੜ ਕਰਨਾ, ਸਿੱਖਾਂ ਦੇ ਵਿੱਚ ਭੰਬਲ ਭੂਸਾ ਪੈਦਾ ਕਰਨਾ, ਸਿੱਖਾਂ ਦੀ ਰਾਜਨੀਤੀ ਨੂੰ ਕਮਜ਼ੋਰ ਕਰਨਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਤੇ ਕੇਵਲ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਹੈ ਬਾਦਲ 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 ਆ ਬਾਦਲ ਆਓ, ਇਹਦੇ ਤੋਂ ਬਾਹਰ ਜਿਹੜੇ ਨਿਕਲਦੇ ਨਹੀਂ। ਤੇ ਸਵਾਲ ਵੀ ਸਾਡੇ ਜਿਹੜੇ ਆਪਣੇ ਹੈ, ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਜਾਬ ਹਤੈਸ਼ੀ ਹਾਂ, ਅਸੀਂ ਪੰਥ ਹਤੈਸ਼ੀ ਹਾਂ, ਅਸੀਂ ਕੌਮ ਦੇ ਬੜੇ ਕੌਮ ਪ੍ਰਸਤ ਹਾਂ, ਉਹਨਾਂ ਵੱਲੋਂ ਜਿਹੜਾ ਅਜਿਹਾ ਜਿਹੜਾ ਹੈ ਸਾਰਾ ਵਰਤਾਰਾ ਜਦੋਂ ਖੇਡਿਆ ਜਾਂਦਾ ਆ ਤੇ ਦੁੱਖ ਹੁੰਦਾ ਹੈ। ਹਟਣਾ ਉਹਨਾਂ ਹੈ ਨਹੀਂ, ਹਟਣਾ ਉਹਨਾਂ ਹੈ ਨਹੀਂਗਾ। ਸਾਨੂੰ ਵੀ ਪਤਾ ਆ ਕਿ ਉਹਨਾਂ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ ਜਿਹੜੀਆਂ ਉਸ ਏਜੰਡੇ ਦਾ ਹਿੱਸਾ ਬਣ ਰਹੀਆਂ ਨੇ, ਉਸ ਏਜੰਡੇ ਨੂੰ ਲਾਗੂ ਕਰਵਾ ਰਹੀਆਂ ਨੇ। ਉਹ ਸ਼ਕਤੀਆਂ ਬੜੀਆਂ ਬਲਵਾਨ ਨੇ, ਪਰ ਹੁਣ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਪਾਪੀ, ਦੁਨੀਆ ਦਾ ਸਭ ਤੋਂ ਮਹਾਚਵਲ ਤੇ ਦੁਨੀਆ ਦਾ ਸਭ ਤੋਂ ਵੱਡਾ ਸ਼ੈਤਾਨ, ਜਿਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ 2015 ਦੇ ਵਿੱਚ ਬੇਅਦਬੀਆਂ ਕੀਤੀਆਂ ਤੇ ਕਰਵਾਈਆਂ, ਜਿਹੜੇ ਮੇਨ ਜਿਹੜੇ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲੇ ਸੀਗੇ, ਜਿਹੜੇ 3 ਜਣੇ ਸੀਗੇ ਵੀ ਕਿੱਥੋਂ ਕਿਵੇਂ ਕਰਨਾ ਆ, ਪਹਿਲਾ ਕਦਮ ਕੀ ਹੋਊ, ਦੂਜਾ ਕਦਮ ਕੀ ਹੋਊ, ਤੀਜਾ ਕਦਮ ਕੀ ਹੋਊ, ਚੌਥਾ ਕਦਮ ਕੀ ਹੋਊ, ਕਿੱਥੇ ਕਿੱਥੇ ਕਿਵੇਂ ਕਿਵੇਂ ਕੀ ਕੀ ਕਰਨਾ ਆ, ਤੇ ਜਿਹਦੇ ਉੱਤੇ 5 ਬੇਅਦਬੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸੀ, ਉਹਨਾਂ 'ਚ ਸਿੱਧੇ ਰੂਪ 'ਚ ਜਿਹਦਾ ਹੱਥ ਹੋਵੇ, ਸ਼ਾਮਲ ਹੋਵੇ। ਅੱਜ ਸਾਡੇ ਪੱਤਰਕਾਰ ਭਾਈਚਾਰਾ ਜਿਹੜਾ ਉਹਨੂੰ ਐਂ ਪੇਸ਼ ਕਰ ਰਿਹਾ ਜਿਵੇਂ ਸੱਚ ਦਾ ਪੁੱਤ ਆ ਗਿਆ ਹੁੰਦਾ, ਜਿਵੇਂ ਉਹ ਧਰਮੀ ਪੁੱਤਰ ਆ ਗਿਆ ਹੁੰਦਾ। ਕਿੱਥੇ ਜਾਵਾਂਗੇ ਕਿ ਪ੍ਰਦੀਪ ਕਲੇਰ ਨਾਂ ਦੀ ਚਵਲ ਜਿਹਨੂੰ ਕੱਲ ਇੱਕ ਪੰਜਾਬ ਦਾ ਆਪਣੇ ਆਪ ਨੂੰ ਕਹਿਣ ਵਾਲਾ ਪੱਤਰਕਾਰ ਜਿਹੜਾ ਬਿਠਾ ਕੇ ਬੈਠਾ ਸੀ, ਉਹਦੇ ਨਾਲ ਸਵਾਲ ਜਵਾਬ ਐਂ ਕਰ ਰਿਹਾ ਸੀ ਕਿ ਜਿਵੇਂ ਅਗਲੇ ਬੰਨੇ ਬਹੁਤ ਵੱਡੀ ਮਹਾਨ ਸ਼ਖਸੀਅਤ ਬੈਠੀ ਹੋਵੇ। ਦੁੱਖ ਹੁੰਦਾ ਯਾਰ, ਦੁੱਖ ਹੁੰਦਾ ਹੈ। ਤੁਸੀਂ ਇਹੋ ਜੀ ਚਵਲ ਨੂੰ ਬਿਠਾ ਕੇ ਚੈਨਲਾਂ ਦੇ ਉੱਤੇ ਤੁਸੀਂ ਕਹੋਗੇ ਕਿ ਉਹਨੇ ਆਹ ਕਹਿਤਾ ਜੀ ਉਹ ਕਹਿਤਾ, ਹਾਂਜੀ ਕੀ ਸਾਬਤ ਕਰਨਾ ਚਾਹੁੰਦੇ ਜੇ ਤੁਸੀਂ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਸਿੱਖ ਕੌਮ ਦੇ ਅੰਦਰ ਅੱਗ ਲਾਈ ਹੋਵੇ, ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕੀਤੀ ਹੋਵੇ,
ਅੱਜ ਤੁਸੀਂ ਉਹਨਾਂ ਨੂੰ ਇੰਜ ਪੇਸ਼ ਕਰ ਰਹੇ ਜੇ ਕਿ ਜਿਵੇਂ ਜੀ ਸੱਚ ਦਾ ਪਟਾਰਾ ਹੀ ਉਹਨੇ ਖੋਲ੍ਹਿਆ। ਇਸ ਕਰਕੇ ਬਹੁਤ ਦੁੱਖ ਦੀ ਗੱਲ ਹੈ। ਦੇਖੋ, ਇੱਕ ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਪੱਤਰਕਾਰ ਭਾਈਚਾਰਾ ਜੀ, ਇੱਥੇ ਅਦਾਲਤ 'ਤੇ ਕੋਈ ਕੇਸ ਚੱਲਦਾ ਹੋਊਗਾ ਨਾ, ਤੇ ਮੇਰੇ ਵਰਗਾ ਵੀ ਕਹਿੰਦਾ ਯਾਰ ਇਹਦੇ ਤੇ ਗੱਲ ਨਾ ਕਰੋ ਕਿ ਸਬ ਜੂਡਿਸ ਹੈ, ਤੇ ਤੁਸੀਂ ਵੀ ਇਸ ਕਰਕੇ ਜ਼ਿਆਦਾ ਗੱਲ ਨਹੀਂ ਕਰਦੇ ਕਿ ਜਿਹੜਾ ਫਲਾਣਾ ਮਾਮਲਾ ਜੀ ਇਹ ਤੇ ਜਿਹੜਾ ਜੁਡੀਸ਼ੀਅਲ ਮਜਿਸਟਰੇਟ ਉਹਦੇ ਕੋਲ ਚੱਲਦਾ ਹੈ ਸਬ ਜੂਡਿਸ ਹੈ। ਇਹੀ ਸਮਝਦੇ ਜੀ ਨਾ ਕਿ ਅਦਾਲਤ ਦੇ ਵਿਚਾਰ ਅਧੀਨ ਹੈ, ਇਹਦੇ ਉੱਤੇ ਨਹੀਂ ਗੱਲ ਕੋਈ ਹੋ ਸਕਦੀ। ਤੇ ਜਿਹੜਾ ਮਸਲਾ ਦੁਨੀਆ ਦੀ ਸਰਵਉੱਚ ਅਦਾਲਤ 'ਚ ਹੈ, ਸਰਵਉੱਚ ਤਖਤ ਤੇ ਹੈ, ਸਿੱਖਾਂ ਦੀ ਸੁਪਰੀਮ ਅਥਾਰਟੀ ਦੇ ਅੱਗੇ ਚੱਲ ਰਿਹਾ ਹੈ, ਤੇ ਜਿਹੜਾ ਮਰਜ਼ੀ ਉੱਠਦਾ ਫੜਦਾ ਮਾਈਕ ਜਾ ਐ ਕਰਕੇ ਤੇ ਜਾਂ ਲਾ ਕੇ ਮੈਂ ਜੀ ਤੁਹਾਡਾ ਫੋਨੋਂ ਤੇ ਤੁਹਾਡੀ ਇੰਟਰਵਿਊ ਕਰ ਰਿਹਾ, ਹਾਂਜੀ, ਕਿ ਜਿਹੜੀ ਸਿੱਖ ਕੌਮ ਦੀ ਸਰਵਉੱਚ ਅਦਾਲਤ ਹੈ ਉਹਦੇ 'ਚ ਚੱਲ ਰਿਹਾ ਮਸਲਾ ਖੇਡ ਹੈ, ਔਰ ਕੋਈ ਉੱਠ ਕੇ ਉਹਦੇ ਉੱਤੇ ਨੇਤੀ ਕੋਈ ਝੂਠ ਪਰੋਸੀ ਜਾਂਦਾ ਆ, ਕੋਈ ਕਿੰਤੂ ਪਰੰਤੂ ਕਰੀ ਜਾਂਦਾ ਆ, ਕੋਈ ਕਮੈਂਟ ਕਰੀ ਜਾਂਦਾ ਆ, ਕੋਈ ਜਥੇਦਾਰਾਂ ਨੂੰ ਸਿੱਖਿਆ ਦੇਈ ਜਾਂਦਾ। ਇਹ ਨਵੀਂ ਗੱਲ ਸਾਹਮਣੇ ਆ ਗਈ। ਮੈਂ ਇੱਕ ਬੇਨਤੀ ਕਰਾਂ ਜੀ, ਮੈਂ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਸਪਸ਼ਟ ਕਰਦਾ ਕਿ ਜਿਹੜਾ ਰਾਮ ਰਹੀਮ ਸਰਸੇ ਵਾਲਾ 2007 ਦੀ ਘਟਨਾ ਤੋਂ ਬਾਅਦ, ਭਾਵੇਂ ਕਿ ਇਹੋ ਜਿਹੇ ਲੋਕਾਂ ਬਾਰੇ, ਇਹੋ ਜਿਹੇ ਡੇਰਿਆਂ ਬਾਰੇ ਮੈਂ ਸ਼ੁਰੂ ਤੋਂ ਵਿਰੋਧੀ ਹਾਂ ਜਦੋਂ ਤੋਂ ਮੈਂ ਹੋਸ਼ ਸੰਭਾਲੀ, ਪਰ ਜੋ 2007 ਦੇ ਵਿੱਚ ਉਹਨੇ ਚੰਦ ਚਾੜਿਆ, ਭਾਵੇਂ ਕਿ ਉਹਨੇ ਬਾਅਦ 'ਚ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਬਥੇਰੀਆਂ ਉਹਨੇ ਹੋਰ ਗੱਲਾਂ ਕੀਤੀਆਂ, ਪਰ ਸ਼ੈਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਤੇ ਮੈਂ ਉਹਦਾ 2007 ਤੋਂ ਬਾਅਦ ਲਗਾਤਾਰ ਕੱਟੜ ਵਿਰੋਧੀ ਹਾਂ। ਔਰ ਦੇਖੋ, ਮੈਂ ਇੱਕ ਬੇਨਤੀ ਕਰੂੰਗਾ ਕਿ ਇੱਕ ਪੱਤਰਕਾਰ ਨੇ ਰਿਤੇਸ਼ ਲੱਖੀ, ਮੇਰਾ ਖਿਆਲ ਤੁਸੀਂ ਸਾਰੇ ਜਾਣਦੇ ਹੋਣੇ, ਮੇਰਾ ਵੀ ਮਿੱਤਰ ਹੀ ਹੈ, ਮੈਂ ਇਹਨੂੰ ਕਈ ਵਾਰ ਟੋਕਿਆ ਤੂੰ ਇਸ ਤਰ੍ਹਾਂ ਨਾ ਕਰਿਆ ਕਰ, ਇਹ ਦੁਨੀਆ ਤੇ ਉਤਰਾ ਚੜਾ ਦੂਜਾ ਤੀਜਾ ਚੱਲਦਾ ਰਹਿੰਦਾ ਆ, ਤੇ ਜਿਸ ਤਰ੍ਹਾਂ ਦੀ ਪੱਤਰਕਾਰੀ ਤੂੰ ਕਰਦਾ ਇਹਦਾ ਕੋਈ ਫਾਇਦਾ ਨਹੀਂ ਗਾ। ਹੁਣ ਮੈਂ ਤੁਹਾਡੇ ਨਾਲ ਅੱਜ ਜਿਹੜੀ ਕੱਲ੍ਹ ਉੱਥੇ ਗੱਲਾਂ ਹੋਈਆਂ ਨੇ, ਤੁਸੀਂ ਸਾਰਿਆਂ ਨੇ ਇੰਟਰਵਿਊ ਦੇਖੀ ਹੋਣੀ ਹੈ, ਕਿ ਜਿਹਦੇ ਵਿੱਚ ਇੱਕ ਲਿਖੀ ਹੋਈ ਸਕ੍ਰਿਪਟ ਦੇ ਮੁਤਾਬਕ, ਇੱਕ ਲਿਖੇ ਹੋਏ ਡਰਾਮੇ ਦੇ ਮੁਤਾਬਕ, ਇੱਕ ਲਿਖੀ ਹੋਈ ਵਾਰਤਕ ਦੇ ਮੁਤਾਬਕ ਵੀ ਸਵਾਲ ਕਿਹੜਾ ਹੋਊ, ਅੱਗੋਂ ਜਵਾਬ ਕਿਹੜਾ ਹੋਊ, ਹਾਂਜੀ, ਉਹ ਜਿਹੜਾ ਸਾਰਾ ਕੁਝ ਮੈਨੇਜ ਸੀ ਪਹਿਲੋਂ ਹੀ। ਤੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਉਹਨੇ ਸਵਾਲ ਹੋਏ, ਜਿਸ ਤਰ੍ਹਾਂ ਦੇ ਉਹਨੇ ਜਵਾਬ ਦਿੱਤੇ, ਉਹਨੇ ਇਹ ਸ਼ੋਅ ਕੀਤਾ ਕਿ ਜਿਹੜੀ ਮਾਫੀ ਵਾਲੀ ਗੱਲ ਹੈ ਸਰਸੇ ਸਾਧ ਵਾਲੀ, ਇਹ 2015 'ਚ ਸ਼ੁਰੂ ਹੋਈ। ਜਦੋਂ MSG 2 ਫਿਲਮ ਸੀ, ਉਹਨੂੰ ਰਿਲੀਜ਼ ਕਰਾਉਣ ਵਾਸਤੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਗਏ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਜੀ ਸਾਡੀ ਇਹ ਫਿਲਮ ਰਿਲੀਜ਼ ਕਰਾ ਦਿਓ, ਤੇ ਉਹਨਾਂ ਨੇ ਕਿਹਾ ਕਿ ਮਾਫੀ ਮੰਗੋ ਪਹਿਲੋਂ, ਫਿਰ ਉਹਨਾਂ ਕਿਹਾ ਕਿ ਅਰਜੀ ਲਿਖੋ। ਹੁਣ ਮੋਟੀ ਜੀ ਗੱਲ ਹੈ ਕਿ ਉਹ ਕਹਿੰਦੇ ਕਿਉਂਕਿ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਸੀ, ਅਸੀਂ ਇਹਨਾਂ ਦੀ 2009 'ਚ ਵੀ ਕੀਤੀ ਜੀ, 12 'ਚ ਵੀ ਕੀਤੀ ਜੀ, 14 'ਚ ਵੀ ਕੀਤੀ ਜੀ, ਹਾਂਜੀ। ਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ, ਜੇ 9 'ਚ ਵੀ ਕੀਤੀ, 12 'ਚ ਵੀ ਕੀਤੀ, 14 'ਚ ਵੀ ਕੀਤੀ, ਤੇ ਫਿਰ ਤੁਹਾਡੀ MSG 1 ਕਿਉਂ ਰੋਕੀ? ਫਿਰ MSG 1 ਕਿਉਂ ਤੁਹਾਡੀ ਰਿਲੀਜ਼ ਹੋਈ? ਕਿਉਂਕਿ ਤੁਸੀਂ ਸਿੱਖ ਵਿਰੋਧੀ ਸੀ। ਔਰ ਸ਼੍ਰੋਮਣੀ ਅਕਾਲੀ ਦਲ ਹੈ, ਜਦ ਤੱਕ ਉਹਦੀ ਸਰਕਾਰ ਰਹੀ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡੇਰਾ ਜਿਹੜਾ ਆ ਉਹ ਸਰਸੇ ਵਾਲੇ ਦਾ ਚੱਲਣ ਨਹੀਂ ਦਿੱਤਾ, ਖੁੱਲ੍ਹਣ ਨਹੀਂ ਦਿੱਤਾ,
ਕਿਸੇ ਤਰ੍ਹਾਂ ਦਾ ਉਹਦਾ ਸਤਸੰਗ ਨਹੀਂ ਹੋਣ ਦਿੱਤਾ। ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਔਰ ਮੈਂ ਇਹਦੇ ਉੱਤੇ ਵੀ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਤੱਥ ਰੱਖੂੰਗਾ ਕਿ ਜਿਹੜੀ ਉਹ ਮਾਫੀ ਵਾਲੀ ਚਿੱਠੀ ਹੈ, ਕਿੱਥੇ ਲਿਖੀ ਗਈ, ਕਿੰਨੇ ਲਿਖੀ, ਔਰ ਕੌਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੈ ਕੇ ਆਇਆ, ਕਿਸ ਕਿਸ ਰੂਪ ਚ ਉਹਦੇ ਉੱਤੇ ਡਿਸਕਸ਼ਨ ਹੋਈ, ਤੇ ਅਖੀਰ ਤੇ ਜਿਹੜਾ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਸਿੰਘ ਸਾਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ, ਤੇ ਜਿਹੜਾ ਸਿੱਖ ਭਾਵਨਾਵਾਂ ਨੂੰ, ਰੋਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਵਾਪਸ ਲੈਣਾ ਪਿਆ, ਇਹ ਸਾਰੇ ਜਿਹੜੇ ਤੱਥ ਨੇ ਇਹ ਸਬੂਤਾਂ ਸਮੇਤ ਮੈਂ ਤੁਹਾਡੇ ਸਾਹਮਣੇ ਰੱਖੂੰਗਾ। ਇੱਕ ਮੈਂ ਇੱਥੇ ਇਹ ਵੀ ਬੇਨਤੀ ਕਰਦਾ ਕਿ ਜਿਹੜਾ ਪ੍ਰਦੀਪ ਕਲੇਰ ਹੈ, ਜਿਹੜਾ ਬੇਅਦਬੀ ਦੇ ਕੇਸਾਂ ਦਾ ਮੁੱਖ ਦੋਸ਼ੀ ਹੈ, ਇਹਦੇ 164 ਦੇ ਬਿਆਨ ਵੀ ਅਦਾਲਤ ਵਿੱਚ ਦਰਜ ਨੇ। ਇਹ SIT ਕੋਲੇ ਵੀ ਇਹ ਰਿਮਾਂਡ ਤੇ ਰਿਹਾ ਹੈ, ਜਿਹੜੀ SPS ਪਰਮਾਰ ਵਾਲੀ ਹੈ। ਉਹਨਾਂ ਨੇ ਇਨਵੈਸਟੀਗੇਸ਼ਨ ਵੀ ਕੀਤੀ ਹੈ, ਜਿਹੜੇ ਬੇਅਦਬੀ ਦੇ ਕੇਸਾਂ ਦੀ ਜਿਹੜੀ SIT ਬਣੀ ਹੈ। ਪਹਿਲੀ ਤਾਂ ਗੱਲ ਦੱਸ ਦੇਣ ਕਿ ਜੇ ਇਹਦੇ ਕੋਲ ਅਜਿਹੇ ਤੱਥ ਸੀ ਜਿਹੜੇ ਕਿ ਬੜੇ ਗੰਭੀਰ ਹੈ, ਇਹਨੇ ਉੱਥੇ SIT ਦੇ ਸਾਹਮਣੇ ਉਹਨਾਂ ਦਾ ਇਜ਼ਹਾਰ ਕੀਤਾ, ਉਹਨਾਂ ਦਾ ਪ੍ਰਗਟਾਵਾ ਕੀਤਾ, ਉਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਾਇਆ। ਦੂਜੀ ਗੱਲ ਜਿਹੜੀ ਹੈ 164 ਦੇ ਬਿਆਨ ਜਿਹੜੇ ਕਿ ਇਹਨੇ ਆਪਦੀ ਜ਼ਿੰਦਗੀ ਦਾ ਜੋ ਵੀ ਇਸ ਮੁਤਲਕ ਸੱਚ ਸੀਗਾ ਉਹ ਅਦਾਲਤਾਂ ਦੇ ਸਾਹਮਣੇ ਰੱਖਿਆ। 164 ਦੇ ਬਿਆਨਾਂ ਦੇ ਵਿੱਚ ਅਜਿਹਾ ਇਹਨੇ ਪ੍ਰਗਟਾਵਾ ਕਿਉਂ ਨਹੀਂ ਕੀਤਾ? ਅੱਜ ਹੀ ਕਿਉਂ ਅਜਿਹੀਆਂ ਕਹਾਣੀਆਂ ਸ਼ੁਰੂ ਹੋ ਗਈਆਂ ਨੇ? ਇੱਕ ਮਿੱਥੇ ਹੋਏ ਏਜੰਡੇ ਦੇ ਮੁਤਾਬਕ ਪ੍ਰੋਪੇਗੈਂਡਾ ਜਿਹੜਾ ਆ ਕੀਤਾ ਜਾ ਰਿਹਾ, ਜਿਹਨੂੰ ਰੂਪ ਦੇਣ ਵਾਸਤੇ, ਅੱਗੇ ਵਧਾਉਣ ਵਾਸਤੇ ਸਾਡੇ ਕੁਝ ਪੱਤਰਕਾਰ ਜਿਹੜੇ ਭਾਈਚਾਰਾ ਆ, ਹਾਂਜੀ, ਪੱਤਰਕਾਰ ਵੀਰ ਜਿਹੜੇ ਅੱਗੇ ਆਏ ਨੇ, ਹਾਂਜੀ, ਉਹ ਜਿਹੜਾ ਆ ਉਹ ਸ਼ਰੇਆਮ ਜਿਹੜਾ ਆ ਉਸ ਕੂੜ ਦੇ ਪ੍ਰਚਾਰ ਦੇ ਏਜੰਡੇ ਦਾ ਹਿੱਸਾ ਬਣ ਕੇ ਜਿਹੜੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਇਸ਼ਾਰੇ ਤੇ ਜਿਹੜਾ ਆ ਉਹਨੂੰ ਅੱਗੇ ਵਧਾ ਰਹੇ ਨੇ। ਹੁਣ ਮੈਂ ਇੱਕ ਬੇਨਤੀ ਕਰੂੰਗਾ, ਇੱਕ ਤੁਸੀਂ ਵੀ ਸੁਣਿਆ ਹੋਣਾ ਜੀ, ਜਿਹੜੀ MSG2 ਹੈ, ਜਿਹੜੀ ਉਹਦੀ ਸਰਸੇ ਵਾਲੇ ਦੀ ਫਿਲਮ ਸੀਗੀ, ਉਹਨੂੰ ਚਲਾਉਣ ਵਾਸਤੇ 100 ਕਰੋੜ ਰੁਪਏ 'ਚ ਸਮਝੌਤਾ ਹੋਇਆ। ਬੜੀਆਂ ਖਬਰਾਂ ਬਣੀਆਂ, ਬੜਾ ਮੀਡੀਆ 'ਚ ਚੱਲਿਆ। ਇਹੀ ਲੋਕ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ, ਇੱਕ ਰਤੇਸ਼ ਲੱਖੀ ਜੀ ਤੇ ਇੱਕ ਪੰਜਾਬ ਟੈਲੀਵਿਜ਼ਨ ਵਾਲਾ, ਹਾਂਜੀ, ਤੇ ਹੋਰ ਵੀ ਬਖਸ਼ੇ ਤੇ ਕਿਸੇ ਨੇ ਵੀ ਨਹੀਂ ਗਾ, ਬਹੁਤ ਵਿਰਲੇ ਨੇ, ਹੈਗੇ ਨੇ ਸੱਜਣ ਜਿਹੜੇ ਸੱਚੀ ਸੁੱਚੀ ਪੱਤਰਕਾਰੀ ਕਰਦੇ ਨੇ। ਐ ਨੱਪ ਕਿੱਲੀ ਦਿੱਤੀ ਸਾਰੇ ਪ੍ਰਿੰਟ ਮੀਡੀਆ, ਮਤਲਬ ਇਲੈਕਟ੍ਰੋਨਿਕ ਮੀਡੀਆ ਜੀ, 100 ਕਰੋੜ ਰੁਪਏ 'ਚ ਸੌਦਾ ਹੋਇਆ ਸੀਗਾ MSG2 ਦਾ ਚਲਾਉਣ ਦਾ, ਤੇ ਅਕਸ਼ੈ ਕੁਮਾਰ ਦੀ ਕੋਠੀ ਦੇ ਵਿੱਚ ਹੋਇਆ ਸੀਗਾ, ਤੇ ਉਹ ਮੀਡੀਏਟਰ ਸੀਗਾ। ਤੇ ਕੀਤਾ ਕਿਹਨੇ ਸੀਗਾ? ਸਾਬਕਾ MLA ਹਰਬੰਸ ਸਿੰਘ ਜਲਾਲ ਨੇ। ਤੇ ਮੇਰਾ ਖਿਆਲ ਕਿਸੇ ਵੀ ਚੈਨਲ ਨੇ ਉਹਦੀ ਇੰਟਰਵਿਊ ਨਹੀਂ ਛੱਡੀ ਹੋਣੀ ਵੀ ਜਲਾਲ ਸਾਹਿਬ ਤੁਸੀਂ ਦੱਸੋ। ਹਾਂਜੀ, ਬੜੀ ਵੱਡੀ ਗੱਲ ਹੈ ਜੀ, ਤੁਸੀਂ ਬੜਾ ਸੱਚ ਸਾਹਮਣੇ ਲਿਆ ਰਹੇ ਜੀ। ਇਹੀ ਕੋਈ ਚੱਲਦਾ ਰਿਹਾ ਨਾ। ਜਲਾਲ ਝੂਠਾ ਪੈ ਗਿਆ, ਝੂਠ ਕੂੜ ਨੰਗਾ ਹੋ ਗਿਆ। ਅੱਜ ਜਲਾਲ ਦਾ ਕੋਈ ਨਾਂ ਲੈਂਦਾ? ਫਿਰ ਇੱਕ ਬੀਬੀ ਸ਼ਬਦ ਬੜਾ ਪਵਿੱਤਰ ਸਾਡੇ ਧਰਮ 'ਚ, ਸਾਡੇ ਸਮਾਜ 'ਚ। ਮੈਂ ਬੀਬੀ ਤੇ ਨਹੀਂ ਕਹੂੰਗਾ, ਪਰ ਮੈਂ ਖੱਚ ਜਨਾਨੀ ਜ਼ਰੂਰ ਕਹੂੰਗਾ। ਉਹ ਵੀਰਪਾਲ ਕੌਰ, ਪਤਾ ਨਾ, ਸੁਣਿਆ ਨਾ ਵੀਰਪਾਲ ਕੌਰ? ਉਹ ਸਰਸੇ ਵਾਲੇ ਦੀ ਚੱਲੀ, ਗੁਫਾ ਵਾਲੀ ਸੇਵਾ ਕਰਨ ਵਾਲੀ, ਹਾਂਜੀ, ਉਹ ਜਨਾਨੀ ਆਉਂਦੀ ਆ ਖੱਚ। ਉਹ ਕਹਿੰਦੀ ਹੈ ਜੀ ਪੋਸ਼ਾਕ ਜਿਹੜੀ ਹੈ 2007 'ਚ ਜਿਹੜੀ ਸਲਾਵਤਪੁਰੇ ਡੇਰੇ 'ਚ ਪਾਈ ਸੀ ਰਾਮ ਰਹੀਮ ਨੇ, ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ। ਚਲੋ
ਉਹ ਵੀ ਅਸੀਂ ਰੌਲਾ ਰੱਪਾ ਪਾ ਪੂ ਕੇ ਤੱਥ ਤੁੱਥ ਕੱਢ ਕੇ ਸਾਰੀਆਂ ਗੱਲਾਂ ਕਰ ਕੁਰ ਕੇ ਅਸੀਂ ਝੂਠੀ ਕੀਤੀ। ਅੱਜ ਉਹ ਖੱਚ ਜਨਾਨੀ ਨਹੀਂ ਲੱਭਦੀ ਤੇ ਲੋਕਾਂ ਨੂੰ ਵੀ ਭੁੱਲ ਗਿਆ ਚੇਤਾ ਕਿ ਉਹ ਖੱਚ ਜਨਾਨੀ ਵੀ ਵੀਰਪਾਲ ਕੌਰ ਵੀ ਸਾਹਮਣੇ ਆਈ ਸੀ। ਫਿਰ ਇੱਕ IPS ਅਫਸਰ, ਬੜੇ ਸੀਨੀਅਰ IPS ਅਫਸਰ, DGP ਲੈਵਲ ਦੇ ਬੰਦੇ, ਤੇ ਮਾਂ ਗੰਦਾ ਤੇ ਮਾਂ ਝੂਠਾ ਬੰਦਾ ਤੇ ਮਾਂ ਕਰਪਟ ਬੰਦਾ ਸ਼ਸ਼ੀ ਕਾਂਤ, ਜਿਹਨੂੰ ਮੈਂ ਵੀ ਅਦਾਲਤ ਵਿੱਚ ਖਿੱਚਿਆ ਸੀਗਾ। ਹਾਂਜੀ, ਮੇਰੇ ਬਾਰੇ ਵੀ ਕੋਈ ਬਕਵਾਸ ਕੀਤੀ ਸੀ ਤੇ ਮੈਂ ਅਦਾਲਤ ਦੇ ਵਿੱਚ ਫਿਰ ਮਾਣਹਾਨੀ ਦਾ ਕੇਸ ਕੀਤਾ ਸੀਗਾ। ਫਿਰ ਤਰਲੇ ਮਾਰ ਕੇ ਛੁੱਟਿਆ ਸੀ। ਮੇਰੇ ਕੋਲ ਅੱਜ ਵੀ ਉਹਦਾ ਐਫੀਡੇਵਿਟ ਪਿਆ ਹੈ। ਉਹਨੇ ਵੀ ਗੱਲ ਕੀਤੀ ਕਿ ਜਿਹੜੀ ਪੋਸ਼ਾਕ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ ਤੇ ਬਾਅਦ ਚ ਮੁੱਕਰ ਗਿਆ। ਜਦੋਂ ਨਾਸਾਂ ਤੇ ਵੱਜੀਆਂ ਤੇ ਮੁੱਕਰ ਗਿਆ। ਹਾਂਜੀ, ਕਹਿੰਦਾ ਜੀ ਨਹੀਂ ਜੀ ਆ ਜੀ ਉਹ ਆ ਜੀ, ਫਿਰ ਮਿੱਟੀ ਪਾਉਣ ਲੱਗ ਪੈਂਦੇ ਆ। ਉਹ ਸ਼ਸ਼ੀ ਕਾਂਤ ਕਿੱਥੇ ਹੈ ਜਿਹਦੀ ਗੱਲ ਨੂੰ ਜੀ ਸ਼ਸ਼ੀ ਕਾਂਤ ਜਿਹੜੇ ਇੰਟੈਲੀਜੈਂਸ ਦੇ ਅਫਸਰ ਸੀਗੇ, ਹੈੱਡ ਸੀਗੇ, ਉਹਨਾਂ ਨੇ ਆ ਪ੍ਰਗਟਾਵਾ ਕੀਤਾ ਜੀ, ਆ ਕੀਤਾ ਜੀ। ਹੁਣ ਇਹ ਕਹਿੰਦਾ ਹੈ ਕਿ ਜੀ ਸਵਿਫਟ ਕਾਰ ਤੇ 2012 ਦੀਆਂ ਚੋਣਾਂ ਦੇ ਵਿੱਚ ਸਮਰਥਨ ਲੈਣ ਵਾਸਤੇ ਰਾਤ ਨੂੰ ਸੁਖਬੀਰ ਸਿੰਘ ਬਾਦਲ ਇੱਕ ਸਵਿਫਟ ਕਾਰ ਤੇ ਡੇਰੇ ਦੇ ਵਿੱਚ ਆਉਂਦੇ ਨੇ। ਗੁਰੂਆ ਬੜੀ ਵੱਡੀ ਗੱਲ, ਤੁਹਾਡੇ ਕੋਲ ਸਬੂਤ ਹੋਣਾ, ਕੋਈ CCTV ਹੋਊਗੀ, ਕੋਈ ਫੋਟੋ ਹੋਊਗੀ, ਕੋਈ ਤੇ ਸਬੂਤ ਹੋਊਗਾ ਹੀ ਕਿ ਝੁਰਲੂ ਹੀ ਛੱਡਿਆ ਝੂਠ ਵਾਲਾ ਜਿਸ ਤਰ੍ਹਾਂ ਪਹਿਲਾਂ ਛੱਡਦੇ ਰਹੇ। Z+ ਸਿਕਿਉਰਿਟੀ ਵਾਲਾ ਹੋਵੇ ਤੇ ਰਾਤ ਨੂੰ ਸਵਿਫਟ ਗੱਡੀ ਤੇ ਫਿਰੇ, ਇਹ ਕਦੀ ਹੋ ਸਕਦਾ? ਫਿਰ ਇੱਕ ਕਹਿੰਦਾ ਕਿ ਜੀ ਸੁਖਬੀਰ ਸਿੰਘ ਬਾਦਲ ਨੇ ਡੇਰੇ ਸਰਸੇ ਦੇ ਵਿੱਚ ਜਿਹੜੀ ਉਹ ਸਵਿਫਟ ਕਾਰ ਵਾਲੀ, ਦਿੱਲੀ ਦੇ ਵਿੱਚ, ਜੈਪੁਰ ਦੇ ਵਿੱਚ ਸਮੇਂ-ਸਮੇਂ ਤੇ ਮੁਲਾਕਾਤਾਂ ਕੀਤੀਆਂ। ਯਾਰ ਕੋਈ ਤੇ ਸਬੂਤ ਲੈ ਕੇ ਆਓ, ਕੋਈ ਤੇ ਸਬੂਤ ਲੈ ਕੇ ਆਓ। ਹੁਣ ਇੱਕ ਜਸਟਿਸ ਜੋਰਾ ਸਿੰਘ ਨੇ, ਉਹਨਾਂ ਨੇ ਮੇਰਾ ਖਿਆਲ ਮਾਰਚ ਮਹੀਨੇ 'ਚ ਕਿ ਉਸ ਤੋਂ ਬਾਅਦ ਇੱਕ ਇੰਟਰਵਿਊ ਦਿੱਤੀ ਸੀ ਕਿਸੇ ਚੈਨਲ ਨੂੰ, ਸ਼ਾਇਦ ਲੋਕਨਾਥ ਚੈਨਲ ਹੈ, ਜਿਸ 'ਚ ਉਹਨਾਂ ਪ੍ਰਗਟਾਵਾ ਕੀਤਾ ਕਿ ਜਿਹੜੇ ਬੇਅਦਬੀ ਦੇ ਘਟਨਾਵਾਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਹੱਥ ਹੈ। ਬੜੀ ਇੰਟਰਵਿਊ ਚੱਲੀ, ਪਰ ਕਿਸੇ ਪੱਤਰਕਾਰ ਨੇ, ਜਿਹੜਾ ਪੰਜਾਬ ਟੈਲੀਵਿਜ਼ਨ ਵਾਲਾ ਜਿਹੜਾ ਨਿੱਕੀ ਨਿੱਕੀ ਗੱਲ ਚੱਕ ਕੇ ਤੇ ਫਿਰ ਵੱਡੀ ਬਣਾਉਂਦਾ ਆ, ਹਾਂਜੀ, ਉਹਦੇ ਤੇ ਕਿਉਂ ਨਹੀਂ ਬੋਲਿਆ? ਜੋਰਾ ਸਿੰਘ ਜਸਟਿਸ ਹੈ ਜਿਹੜਾ ਜੀ, ਜਸਟਿਸ ਜੋਰਾ ਸਿੰਘ ਨੇ ਰਿਪੋਰਟ ਪੇਸ਼ ਕੀਤੀ ਸੀ ਜੀ, ਉਹ ਓਪਨ ਨਹੀਂ ਕੀਤੀ ਜੀ। ਤੇ ਜਸਟਿਸ ਜੋਰਾ ਸਿੰਘ ਕਹਿੰਦਾ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਹੈ। ਤੁਸੀਂ ਉਹਦੇ ਬਾਰੇ ਕਿਉਂ ਨਹੀਂ ਜੀ ਬੋਲਦੇ? ਹੁਣ ਮੈਂ ਇੱਕ ਬੇਨਤੀ ਕਰਦਾ ਕਿ 2007 ਦੇ ਵਿੱਚ ਪਹਿਲੀ ਵਾਰ ਇਹਨਾਂ ਦਾ ਪੋਲੀਟੀਕਲ ਵਿੰਗ ਬਣਦਾ ਡੇਰੇ ਸਰਸੇ ਦਾ, ਤੇ 2007 ਦੇ ਵਿੱਚ ਇਹ ਕਾਂਗਰਸ ਦੀ ਓਪਨਲੀ ਸਪੋਰਟ ਕਰਦੇ। 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਸਾਰੇ ਉਮੀਦਵਾਰ ਜਿਹੜੇ ਆ ਡੇਰੇ ਸਰਸੇ ਪਹੁੰਚਦੇ ਆ, ਹੁਕਮਨਾਮਾ ਹੋਣ ਦੇ ਬਾਵਜੂਦ ਜਾ ਕੇ ਸਪੋਰਟ ਮੰਗਦੇ ਆ ਤੇ ਡੇਰਾ ਸਿਰਸਾ ਉਹਨਾਂ ਦੀ ਫਿਰ ਸਪੋਰਟ ਕਰਦਾ ਹੈ। 2007 ਅਸੀਂ ਮਾਲਵਾ ਜਿਹੜੀ ਸਰਸੇ ਵਾਲੇ ਦੀ ਬੈਲਟ ਹੈ ਉੱਥੋਂ ਬੁਰੀ ਤਰ੍ਹਾਂ ਹਰੇ, ਸੀਟਾਂ ਹੀ ਨਹੀਂ ਆਈਆਂ। 2012 'ਚ ਬੁਰੀ ਤਰ੍ਹਾਂ ਹਰੇ ਤੇ 2017 'ਚ ਅਸੀਂ ਉੱਥੋਂ ਬੁਰੀ ਤਰ੍ਹਾਂ ਹਰੇ। ਤੇ 2007 'ਚ ਜੇ ਸਰਕਾਰ ਬਣੀ, 12 'ਚ ਸਰਕਾਰ ਬਣੀ ਤੇ ਮਾਝੇ ਤੇ ਦੁਆਬੇ ਦੇ ਸਿਰ ਤੇ ਬਣੀ। ਇੱਥੇ ਕਹਿੰਦੇ ਜੀ ਵੋਟਾਂ ਦੀ ਖਾਤਰ ਉਹਦਾ ਜੀ ਆਹ ਕਰਤਾ ਜੀ ਉਹ ਕਰਤਾ। ਵੋਟਾਂ ਪਾਈਆਂ ਕਦੋਂ ਤੇ ਪਵਾਈਆਂ ਕਦੋਂ, ਮੰਗੀਆਂ ਕਦੋਂ? ਜਿਨ੍ਹਾਂ ਨੇ ਮੰਗੀਆਂ ਉਹਨਾਂ ਫੁੱਫੜਾਂ ਦਾ ਨਾਂ ਨਹੀਂ ਜੀ ਲੈਂਦੇ, ਉਹਨਾਂ ਦਾ ਜ਼ਿਕਰ ਨਹੀਂ ਜੀ ਕਰਦੇ। ਕਿਉਂ? ਸਿੱਖ ਨਹੀਂ ਗਏ, ਪਰ ਕਿਉਂਕਿ ਉਹ ਕਾਂਗਰਸੀ ਹੈ। ਕਾਂਗਰਸ ਬਰੀ ਕਰਤੀ, ਕਾਂਗਰਸ ਦੇ ਤਾਂ ਮਹਿਤੇ ਬਣ ਗਏ। ਹੁਣ ਸਭ ਤੋਂ ਵੱਡਾ ਝੂਠ ਜਿਹੜਾ ਪ੍ਰਦੀਪ ਕਲੇਰ ਦਾ ਇੱਕ ਹੋਰ ਹੈ, ਉਹ ਕਹਿੰਦਾ ਜੀ ਜਿਹੜਾ ਮੈਂ ਸਰਸੇ ਵਾਲਾ ਡੇਰਾ ਆ ਉਹਦੇ ਪੋਲੀਟੀਕਲ ਵਿੰਗ ਦਾ ਮੁਖੀ ਆ, ਹੈੱਡ ਹੈ, ਜਦ ਕਿ ਪੋਲੀਟੀਕਲ ਵਿੰਗ ਦਾ ਮੁਖੀ ਜਿਹੜਾ ਚੇਅਰਮੈਨ ਹੈ ਉਹ ਰਾਮ ਸਿੰਘ ਹੈ। ਤੁਸੀਂ ਵੀ ਗੂਗਲ ਤੇ ਸਰਚ ਕਰ ਲਿਆ।
ਪ੍ਰਦੀਪ ਕਲੇਰ 45 ਮੈਂਬਰੀ ਇਹਨਾਂ ਦੀ ਨੈਸ਼ਨਲ ਕਮੇਟੀ ਆ, ਉਹਦਾ ਇੱਕ ਮੈਂਬਰ ਹੈ। ਇਹਨੇ ਤਾਂ ਐਂ ਸ਼ੋਅ ਕੀਤਾ ਜੀ, ਮਤਲਬ ਸਾਰਾ ਕੁਝ ਹੀ ਰਾਜਨੀਤਿਕ ਜਿਹੜੇ ਫੈਸਲੇ ਮੈਂ ਲੈਂਦਾ ਸੀ ਰਾਜਨੀਤਿਕ ਲੋਕਾਂ ਨਾਲ, ਮੇਰਾ ਹੀ ਸਾਰਾ ਕੁਝ ਸੀਗਾ। ਤੇ ਹੁਣ ਤੁਸੀਂ ਦੇਖੋ ਕਿ ਬੀਬਾ ਜੀ ਜਿਹੜੇ ਨੇ, ਉਹ ਕਹਿੰਦਾ ਕਿ ਬੀਬਾ ਜੀ ਦੀ ਮਦਦ ਕਰਦੇ ਰਹੇ। 2009 ਚ ਬੀਬਾ ਜੀ ਆਪਣੇ ਬਲਬੂਤੇ ਜਿੱਤੇ, 2014 ਜਿੱਤੇ, ਤੇ 2019 ਉਦੋਂ ਮੈਂ ਪੁੱਛਦਾ ਇਹਨਾਂ ਪੱਤਰਕਾਰਾਂ ਨੂੰ, ਤੇ ਉਹ ਜਿਹੜਾ ਮਾਂ ਚਾਵਲਿਆ ਪ੍ਰਦੀਪ ਕਲੇਰੇ, ਕਿ ਉਦੋਂ ਬੀਬਾ ਦੀ ਜਿਹੜੀ ਮਦਦ ਹੈ 2019 ਚ ਤੇ ਹੁਣ 2024 ਚ ਤੁਹਾਡੇ ਫੁੱਫੜ ਨੇ ਆਣ ਕੇ ਕੀਤੀ, ਉਹ ਫਿਰ ਜਿੱਤੀ ਹੈ। ਜਿੱਤੀ ਕਿ ਨਹੀਂ ਜਿੱਤੀ? ਇਹ ਜਿੱਤਾਂ ਜਿਹੜੀਆਂ ਨੇ ਰੱਬ ਬਖਸ਼ਦਾ ਆ, ਜਦੋਂ ਬਖਸ਼ਦਾ ਆ ਉਹ ਆਪਦੇ ਬਲਬੂਤੇ ਤੇ ਜਿੱਤਦੇ ਰਹੇ ਆ। ਹਾਂਜੀ, ਤੇ ਜੇ ਸਰਸੇ ਵਾਲਿਆਂ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹ 2007 ਵੀ ਜਿੱਤੇ, 2007 ਚ ਵੀ ਮਾਲਵਾ ਜਿੱਤੇ, 12 ਚ ਵੀ ਮਾਲਵਾ ਜਿੱਤੇ, ਤੇ 17 ਚ ਤੇ ਜਿੱਤੇ ਆ। ਹੁਣ ਮੈਂ ਇੱਕ ਬੇਨਤੀ ਕਰਦਾ ਕਿ ਆਹ ਚਿੱਠੀ ਹੈ ਜਿਹੜੀਆਂ 2015 ਦੇ ਵਿੱਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸੀ, ਉਹਨਾਂ ਘਟਨਾਵਾਂ ਨੂੰ ਲੈ ਕੇ ਸਰ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਜਦੋਂ ਘਟਨਾਵਾਂ ਵਾਪਰ ਰਹੀਆਂ ਸੀਗੀਆਂ, ਪੰਜਾਬ ਜਿਹੜਾ ਬੁਰੀ ਤਰ੍ਹਾਂ ਜਿਹੜਾ ਆ ਉਹ ਰੋਸ ਦੇ ਵਿੱਚ ਚੱਲ ਰਿਹਾ ਸੀਗਾ, ਸੰਗਤਾਂ ਜਿਹੜੀਆਂ ਸੜਕਾਂ ਤੇ ਸੀਗੀਆਂ, ਉਹਦੇ ਦਰਮਿਆਨ ਹੀ 17 ਅਕਤੂਬਰ 2015 ਨੂੰ ਇਹ ਚਿੱਠੀ ਲਿਖੀ, ਜਿਹਦੇ ਵਿੱਚ ਸਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਜਿਹੜੀਆਂ ਮੰਦਭਾਗੀਆਂ ਵਾਪਰੀਆਂ, ਉਹਨਾਂ ਨੇ ਪੀੜਾ ਦਾ, ਵੇਦਨਾ ਦਾ, ਪਛਤਾਪ ਦਾ ਉਹਨਾਂ ਨੇ ਇਜ਼ਹਾਰ ਕੀਤਾ। ਆ ਰਿਪੋਰਟਿੰਗ ਹੋਈ ਆ ਉਸ ਚਿੱਠੀ ਨੂੰ ਲੈ ਕੇ, ਅਖਬਾਰਾਂ 'ਚ ਖਬਰਾਂ ਲੱਗੀਆਂ ਨੇ, ਜਿਹੜੀਆਂ 17 ਅਕਤੂਬਰ 2015 ਦੀ ਚਿੱਠੀ ਹੈ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਸਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ। ਆਹ ਅਜੀਤ ਅਖਬਾਰ ਦੀ ਖਬਰ ਹੈ ਕਿ ਪਛਤਾਪ ਦੀ ਭਾਵਨਾ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ ਬਾਦਲ, ਇਹਦੇ ਵਿੱਚ ਹੀ ਆ ਕਿ ਜਥੇਦਾਰ ਨੂੰ ਚਿੱਠੀ ਦਿੱਤੀ। ਹੁਣ ਤੁਸੀਂ ਦੇਖੋ, ਇਹ ਇੱਕ ਤਰ੍ਹਾਂ ਦੀ ਇਤਿਹਾਸਕ ਚਿੱਠੀ ਹੈ। ਅਕਾਲੀ ਦਲ ਤੇ ਪਹਿਲੇ ਦਿਨ ਤੋਂ ਹੀ ਜਦੋਂ ਇਹ ਘਟਨਾਵਾਂ ਵਾਪਰ ਰਹੀਆਂ ਸੀਗੀਆਂ, ਪੀੜਾ ਦੇ ਵਿੱਚੋਂ ਲੰਘ ਰਿਹਾ ਸੀਗਾ। ਇੱਕ ਆਪਣੇ ਆਪ ਨੂੰ ਇਤਿਹਾਸਕਾਰ ਕਹਿੰਦਾ ਹੈ ਪੱਤਰਕਾਰ, ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ, ਜਿਸ ਦਿਨ ਇਹ ਚਿੱਠੀ ਫਿਰ ਦੁਬਾਰਾ ਚਰਚਾ 'ਚ ਆਉਂਦੀ ਆ ਕੁਝ ਦਿਨ ਪਹਿਲਾਂ, ਤੇ ਸ਼ਾਮਾਂ ਨੂੰ ਡਿਬੇਟ ਕਰਦੇ ਨੇ ਮਹਾਂਪੁਰਸ਼, ਕੀ ਨਾਂ ਦਾ, ਰੰਧਾਵੇ ਦਾ ਕੀ ਨਾਂ ਆ, ਹਰਜਿੰਦਰ ਰੰਧਾਵਾ, ਉਹ ਕਰਦੇ ਨੇ ਨਾਲ ਇੱਕ ਸਭ ਤੋਂ ਦੁਨੀਆ ਦੇ ਸਿਆਣੇ ਹਮੀਰ ਸਿੰਘ, ਜਿਹੜੇ ਕਹਿੰਦੇ ਕਿ ਮੇਰੇ ਤੋਂ ਵੱਧ ਸਿਆਣਾ ਹੀ ਕੋਈ ਨਹੀਂ, ਉਹ ਬੈਠੇ ਹੁੰਦੇ ਆ। ਤੇ ਜਗਤਾਰ ਸਿੰਘ ਜੀ ਕਹਿੰਦੇ ਆ ਜੀ ਮੇਰੇ ਕੋਲ ਤਾਂ ਸਾਰਾ ਰਿਕਾਰਡ ਹੈ ਜੀ, ਇਹ ਚਿੱਠੀ ਆਈ ਕਿੱਥੋਂ, ਇਹ ਤਾਂ ਹੈ ਹੀ ਨਹੀਂ, ਇਹ ਹੋਣੀ ਕਿਉਂ ਬਣਾਈ ਗਈ, ਹੋਣੀ ਕਿਉਂ ਲਿਆਂਦੀ ਗਈ। ਉਹਨੂੰ ਸੀਗਾ ਸ਼ਾਇਦ ਅਖਬਾਰਾਂ 'ਚ ਰਿਪੋਰਟਿੰਗ ਨਹੀਂ ਹੋਈ। ਹਾਂਜੀ, ਮਤਲਬ ਇਹ ਨਹੀਂ ਵੀ ਮੈਂ ਦੇਖ ਹੀ ਲਵਾਂ, ਕੋਈ ਰਿਕਾਰਡ ਹੀ ਫੋੜ ਕੇ ਦੇਖ ਲਾਂ, ਕੋਈ ਗੂਗਲ ਤੇ ਸਰਚ ਕਰ ਲਾਂ। ਉਹਨੇ ਜੀ ਬਿਲਕੁਲ ਹੀ ਝੁਠਲਾਤਾ ਤੇ ਉਹਨੇ ਅਕਾਲੀ ਦਲ ਨੂੰ ਕਟਹਿਰੇ 'ਚ ਖੜਾ ਕਰਤਾ। ਤੇ ਮੈਂ ਪੁੱਛਣਾ ਜਗਤਾਰ ਸਿੰਘ, ਤੂੰ ਮਾਫੀ ਮੰਗੀ? ਸ਼੍ਰੀ ਅਕਾਲ ਤਖਤ ਸਾਹਿਬ ਤੇ ਗਈ ਹੋਈ ਚਿੱਠੀ ਦੀ ਮਾਫੀ ਮੰਗੀ, ਜਿਹੜਾ ਤੂੰ ਝੂਠ ਬੋਲਿਆ? ਪੰਥ ਕੋਲ ਮਾਫੀ ਮੰਗੀ? ਅਕਾਲੀ ਦਲ ਦੇ ਵਿਰੁੱਧ ਜੋ ਤੂੰ ਝੂਠ ਬੋਲਿਆ ਉਸ ਦਿਨ, ਉਹਦੀ ਮਾਫੀ ਮੰਗੀ ਕਿ ਮੈਂ ਅਕਾਲੀ ਦਲ ਬਾਰੇ ਰਿਪੋਰਟਿੰਗ ਗਲਤ ਕੀਤੀ ਹੈ? ਸਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮਰਹੂਮ ਨੇ, ਉਹਨਾਂ ਬਾਰੇ ਮੈਂ ਗਲਤ ਰਿਪੋਰਟਿੰਗ ਕੀਤੀ ਹੈ? ਤੁਸੀਂ ਜੋ ਕਹਦੇ ਹੋ ਸੱਚ ਹੈ, ਤੇ ਸੱਚ ਨੂੰ ਤੁਸੀਂ ਝੂਠ ਬਣਾ ਕੇ ਪੇਸ਼ ਕਰ ਦਿਓ। ਤੁਸੀਂ ਠੇਕਾ ਲਿਆ? ਪਤਾ ਨਹੀਂ ਕਿੱਥੋਂ ਤੁਸੀਂ ਆਏ ਜੇ ਅੱਗ ਲਾਉਣ ਵਾਲੇ। ਆ ਜਸਟਿਸ ਜੋਰਾ ਸਿੰਘ ਦੀ ਇੰਟਰਵਿਊ ਹੋਈ ਹੈ, ਜਿਹਦੇ ਚੋਂ ਕਹਿੰਦਾ ਕਿ ਸਾਬਕਾ ਜਸਟਿਸ ਤੇ ਆਪ ਦੇ ਵੱਡੇ ਲੀਡਰ, ਸਾਬਕਾ ਜਸਟਿਸ ਤੇ ਆਪ ਦੇ ਵੱਡੇ ਲੀਡਰ
ਜੋਰਾ ਸਿੰਘ ਦਾ ਵੱਡਾ ਦਾਵਾ, ਮੇਰੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ 2015 ਚ ਹੋਈਆਂ ਬੇਅਦਬੀ ਦੀ ਪਿੱਛੇ ਘਟਨਾਵਾਂ ਪਿੱਛੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਵੀ ਹੱਥ ਸੀ। ਜੇ ਭਗਵੰਤ ਮਾਨ ਚਾਹੇ ਤਾਂ ਮੇਰੇ ਨਾਲ ਅਕਾਲ ਤਖਤ ਸਾਹਿਬ ਤੇ ਬਹਿਸ ਰੱਖ ਲਵੇ, ਮੈਂ ਇੱਕ ਇੱਕ ਸਬੂਤ ਦੇਵਾਂਗਾ। ਇਹ ਲੋਕਨਾਥ ਦੀ ਖਬਰ ਹੈ, ਕਿਸ ਨੇ ਚਲਾਈ। ਹੁਣ ਮੈਂ ਅੱਗੇ ਆਉਣਾ, 17 ਮਈ 2007 ਦਾ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਦਾ ਤੇ ਬਾਕੀ ਸਿੰਘ ਸਾਹਿਬਾਨ ਦਾ ਜਾਰੀ ਕੀਤਾ ਹੋਇਆ ਹੁਕਮਨਾਮਾ ਆ, ਜਿਹਦੇ ਵਿੱਚ ਰਾਮ ਰਹੀਮ ਡੇਰਾ ਸਿਰਸਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਧਾਰਮਿਕ, ਸਮਾਜਿਕ, ਭਾਈਚਾਰਕ ਤੇ ਰਾਜਸੀ ਸੰਬੰਧ ਨਾ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਕੀ ਹੁੰਦਾ ਆ ਕਿ 29 ਮਈ 2015 ਇਸ ਹੁਕਮਨਾਮੇ ਤੋਂ ਬਾਅਦ ਤੁਸੀਂ ਦੇਖ ਲਓ ਕਿ ਹੁਕਮਨਾਮਾ ਹੈਗਾ 17 ਮਈ ਦਾ, ਤੇ 2 ਹਫ਼ਤੇ ਵੀ ਨਹੀਂ ਲੰਘਦੇ ਕਿ ਅਗਨੀਵੇਸ਼, ਜਿਹੜੇ ਅਗਨੀਵੇਸ਼ ਨੇ ਉਹ 29 ਮਈ ਨੂੰ ਸਰਸੇ ਵਾਲੇ ਦੀ ਚਿੱਠੀ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੁੰਦੇ ਨੇ। ਨਾਲ ਉਹਨਾਂ ਨੇ ਆਪ ਦੀ ਚਿੱਠੀ ਵੀ ਲਾਈ ਹੈ, ਜਿਹੜੀ ਕੋਈ ਧਰਮ ਸੰਸਦ ਬਣਾਈ ਹੈ ਵੱਖਰੇ ਵੱਖਰੇ ਧਰਮਾਂ ਦੀ, ਉਹ ਵੀ ਚਿੱਠੀ ਉਹਨਾਂ ਨੇ ਲਾਈ ਹੈ। ਆਹ ਜਿਹੜਾ ਆ ਉਹ ਚਿੱਠੀ ਆ ਜਿਹੜੀ ਰਾਮ ਰਹੀਮ ਦੀ ਚਿੱਠੀ ਹੈ। ਇਹਦੇ 'ਚ ਕਹਿੰਦੇ ਆ ਜੀ ਉਹਦੇ ਵਿੱਚ ਮਾਫੀ ਵਿੱਚ ਸ਼ਬਦ ਬਾਅਦ 'ਚ ਵਾਰ ਦਿੱਤਾ ਗਿਆ। ਹੁਣ ਇੱਥੋਂ ਜਹੇਦਾਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਤੇ ਥੱਲੇ ਜਾ ਕੇ ਕੁਦਰਤੀ ਹੈ ਕਿ ਆਪਾਂ ਆਪ ਦਾ ਵਿਸ਼ਵਾਸ ਪੱਤਰ ਜਾਂ ਦੂਸਰਾ ਤੀਸਰਾ ਲਿਖਦੇ ਆ, ਉਹਨੇ ਖਿਮਾ ਦਾ ਜਾਚਕ ਲਿਖਿਆ, ਥੱਲੇ ਪੂਰਾ ਨਾਂ ਲਿਖ ਕੇ ਉਤਲੇ ਬੰਨੇ ਸਾਈਨ ਕੀਤੇ ਹੈ। ਕਿੱਥੋਂ ਐਂਟਰ ਕਰਤਾ ਜੀ, ਪਤਾ ਨਹੀਂ ਕਿਹੜੀ ਗੱਲ ਬਣਾਈ ਜਾਂਦੇ। ਆ ਉਹਦੀ ਚਿੱਠੀ ਆ ਜਿਹੜੀ ਉਹ ਨਾਲ ਲਾ ਕੇ ਅਗਨੀਵੇਸ਼ ਦੇ ਕੇ ਗਿਆ। ਸਰਵ ਧਰਮ ਸੰਸਦ, ਇਹ ਵੀ 29 ਮਈ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨੂੰ ਦਿੱਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਰਿਕਾਰਡ ਦਾ ਹਿੱਸਾ ਆ 20 ਜੂਨ 2015 ਦਾ ਪ੍ਰੈਸ ਨੋਟ ਆ ਡੇਰੇ ਦਾ, ਝੂਠੇ ਸਾਹਿਬ ਦਾ, ਜਿਹਦੇ ਵਿੱਚ ਉਹਨੇ ਇਹ ਘਟਨਾਵਾਂ ਬਾਰੇ ਗੱਲ ਕੀਤੀ ਹੈ ਵੀ ਅਸੀਂ ਸਰਵੰਸਦਾਨੀ श्री गुरु गोविंद सिंह जी महाराज की नकल या बराबरी तो क्या ऐसी कल्पना भी नहीं कर सकते। मानवता के हित में हम रूहानियत के सच्चे रहबर सतगुरु सरवंसदानी गुरु गोविंद सिंह जी व गुरुपंथ से क्षमा चाहते हैं। ये 20/6/2015 का प्रैस नोट है सरसे वाले का। मैं ये सब शैतानी चालां ने ਉਹਦੀਆਂ, मैं उन्होंने ਇਹਨਾਂ ਗੱਲਾਂ ਕਰਕੇ ਬਰੀ ਨਹੀਂ ਕਰਦਾ, ਇਹ ਨਾ ਸਮਝਿਆ ਜੀ ਮੈਨੂੰ ਡਿਫੈਂਡ ਕਰਦਾ ਹਾਂ। ਆ ਅਗਨੀਵੇਸ਼ ਜੀ ਚਿੱਠੀਆਂ ਦੇ ਰਹੇ ਨੇ। ਇੱਕ ਹੀ ਲਿਖਿਆ ਆ, स्वामी अग्निवेश accompanied by Father Damaniya Maniul hands over an apology letter from Dera Sacha Sabda letter Gurmeet Ram Rahim Singh to the Sikh clergy headed by Akal Takht Jahedar Joginder Singh Vedanti at the Akal Takht Secretariat within the Golden Temple Complex in Amritsar on Tuesday 29 ਮਈ 2015। फिर ਸਿੰਘ ਸਾਹਿਬ ਨੇ ਕੀ ਕੀਤਾ, ਜਹੇਦਾਰ 7 ਦੀ ਹੈ 29 ਮਈ 2007 ਅਗਨੀਵੇਸ਼ ਵਾਲੀ ਜਿਹੜੀ ਚਿੱਠੀ ਲੈ ਕੇ ਆਉਂਦਾ। ਫਿਰ ਇਹਦੇ ਉੱਤੇ 27 ਜੂਨ 2007 ਨੂੰ ਜਿਹੜੇ 5 ਸਿੰਘ ਸਾਹਿਬਾਨ ਨੇ, ਜਿਹੜੀ ਸੱਚੇ ਸੌਦੇ ਵਾਲੇ ਦੀ ਝੂਠੇ ਸਾਧ ਵਾਲੀ ਜਿਹੜੀ ਚਿੱਠੀ ਅਗਨੀਵੇਸ਼ ਲੈ ਕੇ ਆਇਆ ਸੀ, ਉਹਦੇ ਉੱਤੇ ਸਿੰਘ ਸਾਹਿਬਾਨ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ, ਇਕਬਾਲ ਸਿੰਘ, ਜਹੇਦਾਰ ਆਨੰਦਗੜ੍ਹ, ਇੱਕ ਜਹੇਦਾਰ ਹੁੰਦੇ ਸੀਗੇ ਇਹ ਹਜ਼ੂਰ ਸਾਹਿਬ ਵਾਲੇ ਆ, ਤੇ ਇੱਕ ਜਿਹੜੇ ਚੜ੍ਹਾਈ ਕਰਕੇ ਉੱਥੋਂ ਵਾਲੇ ਅਨੰਦਪੁਰ ਸਾਹਿਬ ਵਾਲੇ, ਉਹ ਬੈਠੇ ਆ 5 ਸਿੰਘ ਸਾਹਿਬਾਨ। ਇਹਨਾਂ ਨੇ 27 ਜੂਨ 2007 ਨੂੰ ਉਸ ਚਿੱਠੀ ਤੇ ਬਕਾਇਦਾ ਵਿਚਾਰ ਕੀਤੀ। ਆਹ ਖਬਰ ਹੈ, ਹਾਂਜੀ, ਅਖਬਾਰ ਦੀ ਖਬਰ ਹੈ, ਜਿਹਦੇ ਵਿੱਚ
Sikh head priest hold a meeting inside the Golden Temple complex in Amritsar, India, Wednesday, June 27, 2007. A crucial meeting of top Sikh clerics started Wednesday afternoon to take stock of the situation in the wake of an apology reportedly tendered by Dera Sacha Sabda Chief Gurmeet Ram Rahim Singh, who is accused of hurting religious sentiments of Sikhs, according to a news report. ਤੁਸੀਂ ਦੱਸ ਦਿਓ, ਫਿਰ ਤੁਸੀਂ ਦੱਸੋ, ਫਿਰ ਹੋਰ ਦੇਖੋ, ਆ 24 ਮਾਰਚ 2019 ਦੀ ਅੰਮ੍ਰਿਤਸਰ ਸਾਹਿਬ ਦੀ ਖਬਰ ਹੈ, ਚੀਫ ਖਾਲਸਾ ਦੀਵਾਨ ਦੇ ਪ੍ਰੋਗਰਾਮ ਦੀ, ਜਿਹਦੇ ਵਿੱਚ ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਪ੍ਰਗਟਾਵਾ ਕਰਦੇ ਹੈ ਕਿ ਜਿਹੜੀ 2007 ਚ ਚਿੱਠੀ ਲਿਖੀ ਸੀ ਉਹਦਾ ਮੈਟਰ ਮੈਂ ਲਿਖਿਆ ਸੀ, ਦਸਖਤ ਰਾਮ ਰਹੀਮ ਦੇ ਸੀ। ਉਹ ਕਹਿੰਦੇ ਚਿੱਠੀ ਮੈਂ ਤਿਆਰ ਕੀਤੀ ਹੈ, ਜਿਹੜੀ ਅਗਨੀਵੇਸ਼ ਲੈ ਕੇ ਆਇਆ, ਦਸਖਤ ਉੱਤੇ ਰਾਮ ਰਹੀਮ ਦੇ ਸੀਗੇ। ਹੁਣ ਉਹ ਕੀ ਕਹਿੰਦਾ ਆ, ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਿਸ ਚਿੱਠੀ ਦੇ ਆਧਾਰ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਲ 2015 ਦੌਰਾਨ ਮਾਫੀ ਦਿੱਤੀ ਗਈ ਸੀ, ਉਹ ਚਿੱਠੀ 8 ਸਾਲ ਪੁਰਾਣੀ, ਮਤਲਬ 2007, ਤੇ ਇਹ ਉਹ ਚਿੱਠੀ ਸੀ ਜਿਹੜੀ ਉਹਨਾਂ ਤਰਲੋਚਨ ਸਿੰਘ ਵੱਲੋਂ ਖੁਦ ਤਿਆਰ ਕਰਵਾਈ ਗਈ ਸੀ। ਉਹਨਾਂ ਕਿਹਾ ਕਿ ਡੇਰਾ ਮੁਖੀ ਵੱਲੋਂ ਉਸ ਚਿੱਠੀ ਨੂੰ ਆਰੀਆ ਸਮਾਜ ਆਗੂ ਸਵਾਮੀ ਅਗਨੀਵੇਸ਼ ਸਾਲ 2007 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਪਹੁੰਚਿਆ ਸੀ। ਤਰਲੋਚਨ ਸਿੰਘ ਨੇ ਦਾਅਵਾ ਕੀਤਾ, ਬਸ ਇਹੀ ਹੈ। ਹਾਂਜੀ, ਹੁਣ ਤਰਲੋਚਨ ਸਿੰਘ ਹੋਰਾਂ ਚਿੱਠੀ ਲਿਖੀ, ਅਗਨੀਵੇਸ਼ ਲੈ ਕੇ ਆਇਆ। ਇਹ ਕਹਿੰਦਾ ਕਿ 2015 ਚ ਸਰ ਸੁਖਬੀਰ ਸਿੰਘ ਬਾਦਲ ਨੇ ਉਹ ਚਿੱਠੀ ਤਿਆਰ ਕਰਵਾਈ ਸੀ। ਆ ਸਾਰਾ ਜਿਹੜੀਆਂ ਖਬਰਾਂ ਨੇ ਇਹ ਸਤਲੋਚਨ ਸਿੰਘ ਹੋਰਾਂ ਨਾਲ ਸੰਬੰਧਿਤ ਨੇ, ਜਿਹੜੀਆਂ ਚੀਫ ਖਾਲਸਾ ਦੀਵਾਨ ਦੀਆਂ। ਫਾਰਮਰ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਔਨ ਸੈਚਰਡੇ ਕਲੇਮਡ ਦੈਟ ਦ ਅਕਾਲ ਤਖਤ ਹੈਡ pardoned Dera Sacha Sabda Chief Gurmeet Ram Rahim in 2015 on the basis of an old letter brought by Arya Samaj leader Swami Agnivesh on behalf of the Dera head in 2007. ਅੱਜ ਵੀ ਖਬਰਾਂ ਨੇ ਕਿ ਡੇਰੇ ਸਰਸੇ ਨੇ 2007 ਦੇ ਵਿੱਚ ਕਾਂਗਰਸ ਦੀ ਮਦਦ ਕੀਤੀ। 2012 ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਸਾਨੂੰ ਸੱਚੇ ਸੌਦੇ ਦੀ ਜਿਹੜੀ ਹੈ ਉਹ ਪੂਰੀ ਸਪੋਰਟ ਹਾਸਲ ਹੈ। ਓਪਨਲੀ ਕੀਤਾ, ਮੀਡੀਆ 'ਚ ਕੀਤਾ, ਖਬਰਾਂ ਨੇ। ਆ ਹੁਣ ਜਿਹੜਾ ਰਤੇਸ਼ ਲੱਖੀ ਜੀ ਕਹਿ ਰਹੇ ਆ ਜੀ ਵੀ ਇਹ ਪੋਲੀਟੀਕਲ ਵਿੰਗ ਦਾ ਚੇਅਰਮੈਨ ਸੀਗਾ। ਆ ਕਲੇਅਰ ਅਰੈਸਟ ਸ਼ਿਫਟਸ ਫੋਕਸ ਬੈਕ ਔਨ ਸੈਕੂਲਰ ਕੇਸਿਸ, ਇਹ ਖਬਰ ਹੈ, ਹਿੰਦੁਸਤਾਨ ਟਾਈਮਸ ਦੀ ਹੈ। ਉਹ ਕੀ ਕਹਿੰਦੇ ਆ ਕਿ ਵਿਦ ਦਾ ਅਰੈਸਟ ਆਫ ਵਨ ਆਫ ਦਾ 3 absconding ਸਿਰਸਾ ਬੇਸਡ ਡੇਰਾ ਸੱਚਾ ਸਬਦਾ ਨੈਸ਼ਨਲ ਕਮੇਟੀ ਮੈਂਬਰਸ who Cobb's claim was one of the key conspirator in 5 secular cases of 2015। ਇਹ ਪ੍ਰਦੀਪ ਕਲੇਰ ਬਾਰੇ ਕਿਹਾ ਜਾ ਰਿਹਾ ਹੈ। ਹੁਣ ਤੁਸੀਂ ਮੈਨੂੰ ਦੱਸੋ ਵੀ ਕੱਲੀ ਕੱਲੀ ਚੀਜ਼ ਜਿਹੜੀ ਆ ਮੈਂ ਤੁਹਾਡੇ ਸਾਹਮਣੇ ਰੱਖਤੀ ਹੈ ਕਿ ਇਹਨਾਂ ਠੇਕਾ ਲਿਆ, ਨਵੀਂ ਤੋਂ ਨਵੀਂ ਕਹਾਣੀ ਬਣਾ ਕੇ, ਨਵੀਂ ਤੋਂ ਨਵੀਂ ਸਕ੍ਰਿਪਟ ਲਿਖ ਕੇ। ਮੇਰੀ ਹੁਣ ਬੇਨਤੀ ਹੈ ਸਿੱਖ ਪੰਥ ਨੂੰ ਕਿ ਸਮਝ ਜਾਓ ਯਾਰ, ਕੱਖ ਨਹੀਂ ਜੇ ਛੱਡਣਾ। ਅੱਜ ਤੁਹਾਡਾ ਕੋਈ ਨਹੀਂ ਜੇ, ਸਰਕਾਰਾਂ ਤੁਹਾਡੇ ਵਿਰੁੱਧ ਜੇ, ਏਜੰਸੀਆਂ ਤੁਹਾਡੇ ਵਿਰੁੱਧ ਜੇ। ਆ ਜਿਹੜੇ ਆਪਣੇ ਆਪ ਨੂੰ ਕਈ ਪੱਤਰਕਾਰ ਕਹਿੰਦੇ ਆ, ਇਹ ਏਜੰਟ ਬਣ ਕੇ ਚੱਲ ਰਹੇ ਜੇ, ਏਜੰਟ ਏਜੰਸੀਆਂ ਦੇ, ਸਰਕਾਰਾਂ ਦੇ। ਇਹਨਾਂ ਦੀਆਂ ਸ਼ਰਾਰਤਾਂ ਤੋਂ ਬਚੋ, ਇਹਨਾਂ ਦੀਆਂ ਸਾਜ਼ਿਸ਼ਾਂ ਤੋਂ ਬਚੋ। ਤੇ ਜਿਹੜੇ ਆ ਸਿੱਖ ਕੌਮ ਦੇ ਦੋਸ਼ੀ ਹੈ, ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਹੈ ਯਾਰ, ਅੱਜ ਭੰਬਲ ਭੂਸਾ ਪੈਦਾ ਕਰਨ ਵਾਸਤੇ ਉਹਨਾਂ ਨੂੰ ਲਿਆਣ ਕੇ ਜਿਹੜੇ ਪੱਤਰਕਾਰ ਬਿਠਾਉਂਦੇ ਆ ਤੇ ਝੂਠ ਬੁਲਵਾਉਂਦੇ ਆ। ਤੁਹਾਡੇ ਸਾਹਮਣੇ ਮੈਂ ਡਾਕੂਮੈਂਟਰੀ ਉਹਨੂੰ ਨੰਗਿਆ ਕੀਤਾ ਆ। ਹਾਂਜੀ, ਤੇ ਫਿਰ ਕੂੜ ਪ੍ਰਚਾਰ ਦਾ ਸ਼ਿਕਾਰ ਹੋਣ ਤੋਂ ਕੌਮ ਨੂੰ ਆਪ ਹੀ ਸੋਚਣਾ ਚਾਹੀਦਾ ਨਾ ਵੀ ਪ੍ਰਦੀਪ ਕਲਾਲ ਵਰਗ ਕੌਣ ਜ਼ਿੰਮੇਵਾਰ ਕਿਉਂ ਛਾਲਿਆ ਜਾ ਰਿਹਾ? ਹੁਣ ਤਾਂ ਲੋਕ ਸਭਾ ਚੋਣਾਂ ਵੀ ਲੰਘ ਗਈਆਂ,
ਹੁਣ ਇਹਨੂੰ ਕਿਉਂ ਮਤਲਬ ਮੁੱਦੇ ਨੂੰ ਚੱਕਿਆ ਜਾ ਰਿਹਾ? ਇਹ ਇਸ ਕਰਕੇ ਚੁੱਕਿਆ ਜਾ ਰਿਹਾ ਜੀ ਕਿ ਜਿਹੜਾ 2015 ਦੀਆਂ ਘਟਨਾਵਾਂ ਨੂੰ ਲੈ ਕੇ ਜਾਂ ਅਕਾਲੀ ਸਰਕਾਰ ਦੇ ਸੰਬੰਧ 'ਚ ਜਿਹੜੇ ਸਵਾਲ ਉੱਠਦੇ ਸੀ, ਉਹਨਾਂ ਨੂੰ ਲੈ ਕੇ ਮੈਟਰ ਚਲਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ। ਤੇ ਪਹਿਲੀ ਤੇ ਗੱਲ ਹੈ ਕਿ ਜਿਹੜੇ ਇਹੋ ਜਿਹੇ ਪੱਤਰਕਾਰ ਆ ਜਾਂ ਜਿਹੜੇ ਉਹੋ ਜਿਹੇ ਰਾਜਨੀਤਿਕ ਧਿਰਾਂ ਨੇ, ਉਹਨਾਂ ਨੂੰ ਆਸ ਹੀ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਰੂਪ 'ਚ ਸਰੈਂਡਰ ਕਰੂਗਾ। ਤੇ ਸ਼੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਤੇ ਜਿਸ ਰੂਪ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਹਾਂਜੀ ਉਹ ਪੇਸ਼ ਹੋਏ, ਹੁਣ ਅੱਗੇ ਵਿਚਾਰ ਕਰਨ ਤੋਂ ਬਾਅਦ ਜੋ ਸਿੰਘ ਸਾਹਿਬਾਨ ਹੁਕਮ ਕਰਨਗੇ ਉਹਦੀ ਪੂਰਤੀ ਕਰਨਗੇ। ਤੇ ਇਹਨਾਂ ਨੂੰ ਇਹ ਜਾਪਿਆ ਕਿ ਯਾਰ ਇਹ ਤਾਂ ਸਾਰਾ ਕੁਝ ਕਲੋਜ਼ ਹੋ ਰਿਹਾ, ਇਹ ਤਾਂ ਜਿਹੜਾ ਮੈਟਰ ਸੀਗਾ ਜਾਂ ਜਿਹੜਾ ਇਹ ਇੱਕ ਕੂੜ ਪ੍ਰਚਾਰ ਦਾ ਏਜੰਡਾ ਸੀਗਾ, ਇਹ ਤਾਂ ਸਾਰਾ ਕੁਝ ਖਤਮ ਹੋ ਰਿਹਾ ਆ। ਸਾਡੇ ਕੋਲ ਤਾਂ ਗੇਮ ਖੇਡਣ ਵਾਸਤੇ ਨਹੀਂ ਰਹਿਣੀ। ਇੱਕ ਨਵੀਂ ਖੇਡ ਜਿਹੜੀ ਆ, ਇੱਕ ਨਵਾਂ ਝੂਠ ਜਿਹੜਾ ਆ, ਇੱਕ ਨਵਾਂ ਡਰਾਮਾ ਜਿਹੜਾ ਆ ਉਹ ਇਹ ਪਰੋਸਿਆ ਗਿਆ। ਇਹ ਨਹੀਂ ਗਾ ਕਿ ਰਤੇਸ਼ ਲੱਖੀ ਨੂੰ ਚੇਤੇ ਆਇਆ ਕਿ ਪ੍ਰਦੀਪ ਕਲੇਰ ਤੇ ਰਤੇਸ਼ ਲੱਖੀ ਨੂੰ ਮੈਨੇਜ ਕਰਕੇ ਇੱਕ ਸਕ੍ਰਿਪਟ ਦੇ ਆਧਾਰ ਤੇ ਹਾਂਜੀ ਇਹ ਜਿਹੜੀ ਆ ਇੰਟਰਵਿਊ ਹੋਈ ਹੈ। ਤੇ ਕਰਵਾਈ ਕਿੰਨੇ ਆ? ਸਰਕਾਰਾਂ ਨੇ। ਕਿਹੜੀ ਸਰਕਾਰ ਦੇ ਪਿੱਛੇ ਹੈ ਨਾ, ਜਿਹਨਾਂ ਨੇ ਕਿਉਂਕਿ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਸਕ੍ਰਿਪਟਡ ਇੰਟਰਵਿਊ ਹੈ, ਸਵਾਲ ਵੀ ਸਕ੍ਰਿਪਟਡ ਸੀ, ਜਵਾਬ ਵੀ ਉਸ ਤਰੀਕੇ ਉਹ ਕੌਣੀ ਏਜੰਸੀਆਂ ਜਾਂਦੀਆਂ? ਦੇਖੋ ਸਭ ਤੋਂ ਵੱਡੀ ਤਾਂ ਗੱਲ ਹੈ ਕਿ ਏਜੰਸੀਆਂ ਤੇ ਕੋਈ ਵੀ ਨੇ ਜੀ ਉਹ ਸਿੱਖਾਂ ਦੀਆਂ ਤਾਂ ਐਸੀ ਹੈ ਹੀ। ਸਰਕਾਰ ਕਿਹੜੀ? ਸਰਕਾਰ ਜਿਹੜੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਇਸ ਸੰਬੰਧੀ ਦੀ ਇੱਕ ਸਿੱਧੀ ਸਾਂਝ ਹੈ, ਕੈਲਾਸ਼ ਵਰਗੀਆ ਦੇ ਨਾਲ ਤਾਂ ਰਹਿੰਦਾ ਰਿਹਾ ਹੈ ਹਾਂਜੀ। ਫਿਰ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਦੀ ਸਰਕਾਰ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਦਾ ਮੁੱਖ ਦੋਸ਼ੀ ਹੈ, ਕੀ ਕੌਂਸਪੀਰੇਟਰ ਜਾਂ ਕਹਿ ਲਓ ਜਾਂ ਉਹਨੂੰ ਦੋਸ਼ੀ ਕਹਿ ਲਓ, ਕੀ ਅਕਿਊਜ਼ ਕਹਿ ਲਓ, ਯਾਰ ਤੁਸੀਂ ਉਹਨੂੰ ਵਾਅਦਾ ਮਾਫ ਗਵਾਹ ਬਣਾਓਗੇ? ਵਾਅਦਾ ਮਾਫ ਗਵਾਹ ਬਣਾਉਣਾ ਇਹਦਾ ਮਤਲਬ ਕੋਈ ਤੇ ਸਮਝੌਤਾ ਹੈਗਾ ਨਾ, ਕੋਈ ਤੇ ਸ਼ਰਤਾਂ ਤੈਅ ਹੋਈਆਂ ਨੇ ਨਾ ਕਿ ਤੈਨੂੰ ਅਸੀਂ ਵਰਤਾਂਗੇ ਤੇ ਤੇਰਾ ਭਲਾ ਅਸੀਂ ਕਰਾਂਗੇ। ਜਿਹਨੂੰ ਫਾਹੇ ਚੜਨਾ ਚਾਹੀਦਾ ਸੀਗਾ, ਜਿਹਨੂੰ ਡੰਡਾ ਵਾਹੁਣਾ ਚਾਹੀਦਾ ਸੀਗਾ, ਉਹਨੂੰ ਪਤਾ ਲੱਗਾ ਕਿ ਉੱਥੇ ਤੇ ਰੱਖਿਆ ਜਿਵੇਂ ਪ੍ਰਾਹੁਣਾ ਰੱਖੀਦਾ ਹਾਂਜੀ, ਤੇ ਦਹੀਂ ਦੀ ਨਹੀਂ ਤੇ ਬਾਹਰ ਆ ਗਿਆ। ਤੇ ਫਿਰ ਹੋਰ ਦੇਖੋ ਉਹ ਕਹਿੰਦਾ ਜੀ ਮਤਲਬ ਬੜਾ ਧਰਮਾਤਮਾ ਬਣ ਕੇ ਚੱਲਦਾ ਆ। ਉਹ ਕਹਿੰਦਾ ਮੈਂ ਤਾਂ 2015 ਤੋਂ ਲੈ ਕੇ ਮੈਂ ਤੇ ਆਮ ਜ਼ਿੰਦਗੀ ਜਿਉਂਦਾ ਰਿਹਾ, ਮੇਰੀ ਤਾਂ ਰਹਿਸ਼ ਵੀ ਡੇਰੇ 'ਚ ਹੀ ਰਹੀ ਹੈ। ਮੈਂ ਤੇ ਜਿਹੜਾ ਇਹ ਜਹਾਜ਼ਾਂ ਤੇ ਵੀ ਸਫ਼ਰ ਕਰਦਾ ਰਿਹਾ ਹਾਂ ਹਾਂਜੀ। ਸੁਣ ਤਾਂ ਲਾਉਣਾ ਜੀ। ਹੁਣ ਤੁਸੀਂ ਦੱਸੋ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਕਿ ਦੁਨੀਆ ਨੂੰ ਪਤਾ ਹੈ ਪ੍ਰਦੀਪ ਕਲੇਰ ਹੈ ਹਾਂਜੀ, ਰੋਜ਼ਾਨਾ ਮੀਡੀਆ ਤੇ ਰੌਲਾ ਪੈਂਦਾ ਆ, ਸੋਸ਼ਲ ਮੀਡੀਆ ਤੇ ਰੌਲਾ ਪੈਂਦਾ ਆ। ਉਹ ਕਹਿੰਦਾ ਕਿ ਮੈਨੂੰ 9 ਸਾਲ ਪਤਾ ਨਹੀਂ ਲੱਗਾ ਹਾਂਜੀ, 9 ਸਾਲ ਪਤਾ ਨਹੀਂ ਲੱਗਾ। ਮਾਰਚ ਦੇ ਵਿੱਚ ਇਹਦੇ ਫੜੇ ਜਾਣ ਤੋਂ ਬਾਅਦ ਜਦੋਂ ਵਾਅਦਾ ਮਾਫ ਵਾਹ ਬਣਦਾ ਆ, ਉਦੋਂ ਜਾ ਕੇ ਇਹ ਆਪਦੀ ਜਿਹੜੀ ਉੱਥੋਂ ਸਰਸੇ ਡੇਰੇ ਦੇ ਵਿੱਚੋਂ ਆਪਦੀ ਜਿਹੜੀ ਰਿਹਾਇਸ਼ ਚੁੱਕਦਾ ਹੈ। ਤੇ ਹੁਣ ਆਣ ਕੇ ਮਹਾਨ ਸ਼ਖਸੀਅਤ ਬਣ ਗਿਆ ਤੇ ਸਾਡੇ ਵਾਲੇ ਉਹਨੂੰ ਚੱਕ ਕੇ ਉਹਦੀ ਇੰਟਰਵਿਊ ਕਰਨ ਰਹੇ ਨੇ। ਕਿਹੜੇ ਪਾਸੇ ਜਾਊਗਾ? ਕਿੱਧਰ ਜਾਊਗੀ ਸਿੱਖ ਕੌਮ? ਕਿੱਧਰ ਜਾਊਗਾ ਪੰਜਾਬ? ਕਿੱਧਰ ਜਾਊ ਪੰਥ? ਕਿੱਧਰ ਜਾਊ ਸ਼੍ਰੋਮਣੀ ਅਕਾਲੀ ਦਲ ਹਾਂਜੀ? ਇੰਟਰਸਟ ਕਾਹਦਾ ਹੈ? ਉਹ ਸ਼ਾਸਨ ਦਾ ਹਿੱਸਾ ਨੇ, ਉਹ ਏਜੰਡਾ ਆ, ਪੈਸਾ ਚੱਲਦਾ ਅੱਜ ਕੱਲ੍ਹ ਹਾਂਜੀ, ਬੈਨੀਫਿਟ ਮਿਲਦੇ ਨੇ। ਤੇ ਮੋਟੀ ਜੀ ਗੱਲ ਜਿਹੜੀ ਯਾਰ ਤੁਹਾਡੇ ਸਾਹਮਣੇ 2007 ਦੀ ਚਿੱਠੀ ਜਿਹੜਾ ਉਹ ਜੋ ਕਹਿੰਦਾ ਜੀ ਮੈਂ ਤਾਂ ਬੜਾ ਵੱਡਾ ਹਿਸਟੋਰੀਅਨ ਹੈ, ਮੇਰੇ ਕੋਲ ਤੇ ਸਾਰਾ ਰਿਕਾਰਡ ਹੈ, ਇਹ ਚਿੱਠੀ ਹੈ ਹੀ ਨਹੀਂ, ਇਹ ਕਿੱਥੋਂ ਚਿੱਠੀ ਆ ਗਈ? ਤੇ ਜਦੋਂ ਚਿੱਠੀ ਬਾਰੇ ਸਾਬਤ ਕਰਤਾ ਵੀ ਭਾਈ ਆਹ ਦੇਖ ਲੈ ਸਾਰਾ ਕੁਝ ਹਾਂਜੀ, ਤੇ ਫਿਰ ਮਾਫੀ ਮੰਗੀ। ਇਹ ਤੇ ਗੱਲ ਹੁੰਦੀ ਨਹੀਂ, ਉਹਨੂੰ ਬਣਾ ਕੇ ਪੇਸ਼ ਕਰ ਦਿੰਦੇ ਆ। ਇਹ ਤੇ ਫਿਰ ਜਿਹੜਾ ਆ ਉਸ ਕਹਾਣੀ ਦਾ ਜਿਹਦੇ ਬਾਰੇ ਅਕਾਲੀ ਦਲ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਉਹਦਾ ਹਿੱਸਾ ਹੈ ਬਹੁਤ ਵੱਡਾ ਹਾਂਜੀ। ਤੇ ਇਹਨੂੰ ਤੇ ਇਹ ਲੋਕ ਬਣਾਉਣਗੇ।
ਤੇ ਚਲੋ ਸੰਗਤ ਨੂੰ ਤੇ ਅਸੀਂ ਬੇਨਤੀ ਕਰ ਸਕਦੇ ਹਾਂ, ਸੰਗਤ ਨੇ ਸਮਝਣਾ ਕਿ ਨਹੀਂ ਸਮਝਣਾ, ਅੱਗੇ ਕੌਮ ਦੇ ਜਿੰਨਾ ਕੁ ਖੁਆਰੀ ਹੈ ਹਾਂਜੀ ਹੋਣ ਹੀ ਰਹੀ ਹੈ। ਅਸੀਂ ਤਾਂ ਇਹੀ ਬੇਨਤੀ ਕਰਦੇ ਕਿ ਭਾਈ ਸ਼ਾਹ ਨੂੰ ਸਮਝੋ। ਅੱਜ ਪਾਪੀਆਂ ਨੂੰ ਧਰਮਾਤਮਾ ਬਣਾ ਕੇ, ਗੁਨਾਹਗਾਰਾਂ ਨੂੰ ਧਰਮਾਤਮਾ ਬਣਾ ਕੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਤੇ ਇੱਕ ਪੱਤਰਕਾਰ ਭਾਈਚਾਰਾ ਜਿਹੜਾ ਕੁਝ ਹਿੱਸਾ ਜਿਹੜਾ ਆ ਪੇਸ਼ ਕਰ ਰਿਹਾ ਆ, ਹਾਂਜੀ ਇਹ ਬੜੀ ਵੱਡੀ ਸਾਜ਼ਿਸ਼ ਜੀ। ਬਚੋ ਅਸੀਂ ਤਾਂ ਬੇਨਤੀ ਕਰ ਸਕਦੇ ਦੇ ਪਿੱਛੇ ਹੋ ਸਕਦਾ ਕੋਈ ਸਾਜ਼ਿਸ਼ ਬਾਗੀ ਧੜਾ ਹੈ, ਸਾਜ਼ਿਸ਼ ਕਰ ਸਕਦਾ ਜੀ। ਨਹੀਂ, ਬਾਗੀ ਧੜਾ ਤੇ ਸਰਕਾਰ ਇੱਕੋ ਗੱਲ ਹੀ ਹੈ। ਕਿਹਦੀ ਸਰਕਾਰ ਨੇ? ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਇੱਕੋ ਗੱਲ ਹੀ ਹੈ ਸਰ। ਉਹਨਾਂ ਦੇ ਹੱਥ ਉਹਨਾਂ ਦੇ ਨਾਲ ਹੀ ਸਾਂਝੀ ਖੇਡ ਚੱਲ ਰਹੀ ਹੈ। ਇਹ ਬਾਗੀ ਧੜੇ ਦੀ ਸਾਜ਼ਿਸ਼ ਹੋ ਸਕਦੀ ਜੋ ਇਸ ਵੇਲੇ ਜੋ ਅੱਜ ਨਹੀਂ, ਸਾਜ਼ਿਸ਼ ਜਦੋਂ ਜਿਨ੍ਹਾਂ ਲੋਕਾਂ ਦਾ ਏਜੰਡਾ ਅਕਾਲੀ ਦਲ ਨੂੰ ਕਮਜ਼ੋਰ ਕਰਨਾ, ਉਸ ਏਜੰਡੇ ਦਾ ਇੱਕ ਹਿੱਸਾ ਸੀਗਾ ਉਹਨਾਂ ਨੂੰ ਚੁੱਕ ਕੇ ਪਾਸੇ ਕਰਨਾ, ਤੇ ਜਦੋਂ ਉਹਨਾਂ ਦੇ ਨਾਲ ਹੀ ਚਲੇ ਗਏ ਜਿਹੜੇ ਅਕਾਲੀ ਦਲ ਦੇ ਵਿੱਚ ਖਲਾਰਾ ਪਾਉਣਾ ਚਾਹੁੰਦੇ ਸੀਗੇ, ਤੇ ਫਿਰ ਜੋ ਵਾਪਰਦਾ ਹੈ ਫਿਰ ਤਾਂ ਸਾਰਾ ਕਹਿੰਦੇ ਅਸੀਂ ਵੀ ਅਕਾਲੀ ਹਾਂ, ਪਰ ਉਹ ਤੇ ਬਾਰ-ਬਾਰ ਕਹਿ ਰਹੇ ਸੀ ਅਕਾਲੀ ਹਾਂ। ਅਕਾਲੀ ਤੇ ਇੱਕ ਸੇਵਾਦਾਰ ਸਿੰਘ ਮਹੰਤ ਵੀ ਹੁੰਦਾ ਸੀਗਾ, ਉਹ ਵੀ ਕਹਿੰਦਾ ਹੁੰਦਾ ਮੈਂ ਅਕਾਲੀ, ਉਹਦੇ ਅਕਾਲੀ ਦਲ ਦਾ ਨਾਮ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਮਹੰਤ ਸੇਵਾਦਾਸ। ਹਾਂਜੀ, ਅਕਾਲੀ ਦਲ ਤੇ ਇੱਥੇ ਪਤਾ ਨਹੀਂ ਕਿਹੜੇ ਕਿਹੜੇ ਫਟੇ ਲਾਈ ਫਿਰਦੇ ਆ। ਅਕਾਲੀ ਦਲ ਬਚਾਓ ਮੁਹਿੰਮ ਚਲਾਉਣੀ ਆ, ਅਰਦਾਸ ਬੇਨਤੀ ਕੁਝ ਦਿਨ ਪਹਿਲਾਂ ਕਰਕੇ ਗਏ ਆ, ਬਾਕੀ ਧੜਾ ਜਿਹੜਾ ਸੀ ਤੁਹਾਡੇ ਤੋਂ ਨਿਕਲਿਆ। ਇਹ ਸ਼ਬਦ ਹੈ ਨਾ, ਸ਼ਬਦ ਦੀ ਵਰਤੋਂ ਕੋਈ ਵੀ ਕਰ ਸਕਦੇ ਜੇ। ਗੱਲ ਤਾਂ ਮੈਂ ਵੀ ਸ਼ਬਦਾਂ ਦੀ ਵਰਤੋਂ ਕਰ ਰਿਹਾ। ਸ਼ਬਦ ਵਰਤਨੇ ਗੱਲ ਹੋਰ ਹੈ। ਦੇਖੋ ਤੁਸੀਂ ਮੈਂ ਸਾਰੇ ਆਪਾਂ ਇੱਕ ਪਰਿਵਾਰ ਦਾ ਹਿੱਸਾ ਮੰਨ ਲਈਏ, ਮੈਨੂੰ ਤੁਹਾਡੇ ਤੋਂ ਸ਼ਿਕਾਇਤ ਹੈ ਜਾਂ ਤੁਹਾਨੂੰ ਮੇਰੇ ਤੋਂ ਸ਼ਿਕਾਇਤ ਹੈ ਜਾਂ ਕਿਸੇ ਨੂੰ ਆਪਣੇ ਚੋਂ ਇੱਕ ਦੂਜੇ ਨੂੰ ਸ਼ਿਕਾਇਤ ਹੈ, ਆਪਾਂ ਇੱਥੇ ਬੈਠ ਕੇ ਗੱਲ ਕਰ ਲਾਂਗੇ। ਜਿੰਨਾ ਚਿਰ ਤਾਂ ਆਪਾਂ ਇੱਥੇ ਬੈਠੇ ਹਾਂ ਤੇ ਕਹਿੰਦੇ ਹਾਂ ਯਾਰ ਪਰਿਵਾਰ ਹੀ ਸਾਰਾ ਤੇਰੇ ਕਰਕੇ ਚੱਲਦਾ ਹੈ, ਤੇਰੇ ਜਿੰਨੀ ਮਿਹਨਤ ਹੀ ਕੋਈ ਨਹੀਂ ਕਰਦਾ। ਤੇ ਜਦੋਂ ਆਪਾਂ ਕਿ ਸਾਜ਼ਿਸ਼ ਦਾ ਸ਼ਿਕਾਰ ਹੋ ਜਾਂਦੇ ਹਾਂ, ਫਿਰ ਆਪਾਂ ਝੰਡਾ ਚੱਕ ਲੈਂਦੇ ਹਾਂ ਤੇ ਫਿਰ ਕਹਿੰਦੇ ਕਿ ਅਸੀਂ ਅਕਾਲੀ ਦਲ ਮਜ਼ਬੂਤ ਕਰ ਰਹੇ ਹਾਂ। ਯਾਰ ਤੁਸੀਂ ਸ਼ਰੀਕਾਂ ਦੇ ਢਹਿ ਚੜ੍ਹ ਕੇ ਤੇ ਗੱਲਾਂ ਕਰੋ ਵੱਡੀਆਂ ਤੇ ਕਰੋ ਪੁੱਠੀਆਂ ਤੇ ਫਿਰ ਕਹੋ ਅਕਾਲੀ ਦਲ ਮਜ਼ਬੂਤ ਕਰ ਰਹੇ ਹਾਂ। ਮੈਨੂੰ ਤਾਂ ਦੁਨੀਆ ਦਾ ਲੌਜਿਕ ਨਹੀਂ ਪਤਾ ਲੱਗਾ। ਨਹੀਂ ਚਲੋ ਕਰਨ ਜੀ, ਅੱਗੇ ਢੀਂਡਸਾ ਸਾਹਿਬ ਨੇ ਸ਼ੁਰੂ ਕੀਤਾ ਸੀਗਾ 2000 ਮੇਰਾ ਖਿਆਲ 17 'ਚ, ਬ੍ਰਹਮਪੁਰਾ ਸਾਹਿਬ ਨੇ ਕੀਤਾ ਸੀਗਾ, ਸੇਖਾਵਾਂ ਸਾਹਿਬ ਨੇ ਕੀਤਾ ਸੀਗਾ, ਡਾਕਟਰ ਰਤਨ ਸਿੰਘ ਨੇ ਕੀਤਾ ਸੀਗਾ। ਤੇ ਮੈਨੂੰ ਯਾਦ ਹੈ ਬ੍ਰਹਮਪੁਰਾ ਸਾਹਿਬ ਤੇ ਆ ਗਏ ਸੀ ਵਿਚਾਰੇ ਵਾਪਸ, ਉਹਨਾਂ ਨੇ ਗੱਲ ਕਰਦੇ ਨਾਲ ਹੱਸ ਪੈਣਾ ਦੇ ਨਾਲ ਕਹਿਣਾ ਕਾਕਾ ਹੈ ਕਿ ਸਬਕ ਲੈ ਲਓ ਕਿ ਇਹਦੀ ਚੁੱਕਣਾ ਜਣਾ ਹੈ ਜੇ। ਅਕਾਲੀ ਦਲ ਜੇ ਅਕਾਲੀ ਦਲ ਮਾਂ ਪਾਰਟੀ ਜੇ ਵੇਖਿਆ ਜੀ ਕਿਤੇ ਇਹ ਤੋਂ ਪਾਸੇ ਨੇ ਜਾਇਆ, ਮੈਂ ਜਾ ਕੇ ਬੜਾ ਪਰੇਸ਼ਾਨ ਹੋਇਆ ਜੀ। ਇਹ ਸਰ ਰਣਜੀਤ ਸਿੰਘ ਬ੍ਰਹਮ ਸਾਹਿਬ ਵੀ ਕਹਿ ਰਹੇ ਕਿ ਅਸੀਂ ਨਵੀਂ ਪਾਰਟੀ ਬਣਾਵਾਂਗੇ, ਉਹਦਾ ਨਾਮ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਜੁੜਿਆ ਹੋਏਗਾ। ਤੇ ਕੋਈ ਨਹੀਂ ਜੀ, ਹਰ ਇੱਕ ਨੂੰ ਹੱਕ ਹੈ, ਉਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ, ਆਪਾਂ ਥੋੜੀ ਕਹਿ ਸਕਦੇ ਹਾਂ ਬਣਾਉਣ ਜੀ, ਸਦਕੇ ਬਣਾਓ। ਸਿੱਕਿਆ ਅੰਦਰ ਬਹਿ ਕੇ ਗੱਲਾਂ ਹੁੰਦੀਆਂ ਸੀ, ਪਰ ਬਾਗੀ ਧੜਾ ਕਹਿੰਦਾ ਕਿ ਸਾਡੀ ਸੁਣਵਾਈ ਨਹੀਂ ਸੀ ਹੁੰਦੀ, ਤਾਂ ਕਰਕੇ ਸਾਨੂੰ ਬਾਗੀ ਹੋਣਾ ਪੈ ਗਿਆ। ਇਹ ਸੁਣਵਾਈ ਇੱਕ ਬੰਨੇ ਡਾਕਟਰ ਦਲਜੀਤ ਸਿੰਘ ਚੀਮਾ ਜਿਹਦਾ ਕਿ ਇਹ ਆਨੰਦਪੁਰ ਸਾਹਿਬ ਜਾਂ ਰੋਪੜ ਜਿਹੜਾ ਆ ਆਨੰਦਪੁਰ ਸਾਹਿਬ ਦੇ ਵਿੱਚ ਪੈਂਦਾ ਆ, ਉਸ ਲੋਕ ਸਭਾ ਹਲਕੇ ਦੇ ਹਿੱਸੇ ਦੇ ਵਿੱਚੋਂ ਹੈ ਉਹਨਾਂ ਦਾ ਸੈਗਮੈਂਟ। ਉਹਨਾਂ ਦੀ ਟਿਕਟ ਖੋਹ ਕੇ ਚੰਦੂ ਮਾਜਰਾ ਸਾਹਿਬ ਕਹਿੰਦੇ ਕਿ ਜੇ ਲੜੂੰਗਾ ਤੇ ਆਨੰਦਪੁਰ ਸਾਹਿਬ ਤੋਂ ਲੜੂੰਗਾ, ਲੜਨੀ ਵੀ ਆ ਤੇ ਲੜਨੀ ਇੱਥੋਂ ਜੇ ਟਿਕਟ ਲੈਣੀ ਹੈ। ਤੇ ਜਿਹੜਾ ਵਿਚਾਰਾ ਉਸ ਹਲਕੇ ਦਾ ਰਹਿਣ ਵਾਲਾ ਆ ਉਹਨੂੰ ਧੱਕ ਕੇ ਗੁਰਦਾਸਪੁਰ ਘੱਲਦਾ, ਤੇ ਚੱਲਦੀ ਕਿਹਦੀ। ਫਿਰ ਕਹਿੰਦੇ ਆ ਕਿ ਸਨੌਰ ਵੀ ਲੈਣੀ ਹੈ ਤੇ ਘਨੌਰ ਵੀ ਲੈਣੀ ਹੈ, ਆਪਦੇ ਵਾਸਤੇ ਵੀ ਚਾਹੀਦੀ ਹੈ ਤੇ ਮੁੰਡੇ ਵਾਸਤੇ ਵੀ ਚਾਹੀਦੀ ਹੈ। ਯਾਰ ਦੋ ਵਿਧਾਨ ਸਭਾ ਜਿੱਥੇ ਤੁਸੀਂ ਉਂਗਲ ਰੱਖ ਕੇ ਲਓ ਤੇ ਫਿਰ ਕੋਈ ਮੇਰੀ ਚੱਲਦੀ ਨਹੀਂ ਗੀ। ਇਹ ਗੱਲਾਂ ਜਿਹੜੀਆਂ ਨੇ ਇੱਕ ਸਾਡੇ ਕੋਲੇ ਰਹਿ ਹੀ ਇਹੀ ਝੂਠ ਹੀ ਗਿਆ ਆ। ਤੇ ਜਦੋਂ ਸਿਫਤਾਂ ਕਰਦੇ ਸੀ ਇਹੀ ਸਿਫਤਾਂ ਕਰਦੇ ਸੀ ਨਾ, ਮਤਲਬ ਜਾਣ ਤੋਂ ਪਹਿਲਾਂ ਤੱਕ ਤਾਂ ਸਿਫਤਾਂ ਹੀ ਕਰਦੇ ਰਹੇ ਆ, ਫਿਰ ਸਿਫਤਾਂ ਕਿਉਂ ਕਰਦੇ ਸੀ? ਜੇ ਸੁਖਬੀਰ ਸਿੰਘ ਬਾਦਲ ਇਹਨਾਂ ਮਹਾਰਾਜ ਤੁਹਾਡੀ ਸੁਣਦਾ ਹੀ ਨਹੀਂ ਤਾਂ ਉਦੋਂ ਟਿੰਡ ਫੜੀ ਚੁੱਕੋ ਤੇ ਜਾਓ, ਤੁਹਾਨੂੰ ਕਿਹਨੇ ਰੋਕਿਆ ਸੀ?